ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਘਰ ਕੇ ਗੋਲੇ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਮੂਕ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ
सिफत तुम्हारी। आप लेहो तुम कथा सुधारी। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨਵਾਦ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪ੍ਰੇਮ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਰਾਂ ਤੇ ਵਧੀਕ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਣਾਈ ਹੋਈ ਜੋ ਪ੍ਰਕਿਰਤੀ ਦੀ ਮਰਜ਼ਾਦਾ ਹੈ, ਜਗਤ ਅੰਦਰ ਆਇਆ ਹੋਇਆ ਜੀਵ ਆਪਣੇ ਜੀਵਨ ਨੂੰ ਕਿਵੇਂ ਸਫਲਾ ਬਣਾ ਸਕਦਾ ਹੈ। ਭਾਵੇਂ ਤਮਾਮ ਹੋਰ ਕਈ ਤਰ੍ਹਾਂ ਦੇ ਸਾਧਨਾਂ ਰੂਪੀ ਇਹ ਜਗਤ ਦੇ ਰਸਤੇ ਹੈ,
ਪਰ ਜੋ ਗੁਰਮਤਿ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਸਤਾ ਗਰੀਬ ਨਵਾਜ ਸਤਿਗੁਰਾਂ ਨੇ ਦਿਖਾਇਆ, ਜੋ ਭਾਵ ਭਗਤੀ ਦੇ ਮਾਰਗ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੱਲਣ ਦੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹਦੇ ਸਮਾਨ ਹੋਰ ਕੋਈ ਦੁਨੀਆ ਦਾ ਐਸਾ ਸਾਧਨ ਨਹੀਂ ਹੈ ਜੋ ਪਰਮੇਸ਼ਰ ਦੀ ਅਭੇਦਤਾ ਕਰਵਾ ਸਕੇ। ਕਿਉਂਕਿ ਜੀਰਵਾ ਜਿਤਨੀਆਂ ਮਰਜ਼ੀ ਹੋਣ, ਪਰ ਏਕੇ ਤੋਂ ਬਿਨਾਂ ਸਾਧ ਸੰਗਤ ਜੀ ਕਿਸੇ ਦਾ ਮੁੱਲ ਨਹੀਂ ਪੈਂਦਾ। ਇੱਕ ਪਰਮੇਸ਼ਰ ਦਾ ਨਾਮ ਐਸੀ ਇਹ ਸ਼ਕਤੀ ਹੈ ਜੋ ਨਾਮੀ ਪਰਮਾਤਮਾ ਤੱਕ ਪਹੁੰਚਾਉਂਦਾ ਹੈ। ਹੋਰ ਕੋਈ ਦੁਨੀਆ ਦੀ ਤਾਕਤ ਨਹੀਂ ਹੈ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਹੋਰ ਸਾਧਨ ਸਾਧ ਕੇ ਕਰਮ ਕਾਂਡ ਕਰ ਕਰਕੇ ਯਤਨ ਕਰੇ ਪਰਮੇਸ਼ਰ ਦੀ ਅਭੇਦਤੀ ਪਾ ਲਵਾਂ, ਪਰ ਹਜ਼ੂਰ ਕਹਿੰਦੇ ਉਹ ਨਾਮੁਮਕਿਨ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਘਰ ਦੇ ਅੰਦਰ ਜੋ ਮਰਜ਼ਾਦਾ ਕਾਇਮ ਕੀਤੀ ਹੈ, ਸਾਧ ਸੰਗਤ ਜੀ ਕਿਤਨਾ ਸੁਖਾਲਾ ਮਹਾਰਾਜ ਸੱਚੇ ਪਾਤਸ਼ਾਹ ਨੇ ਢੰਗ ਦੱਸਿਆ ਹੈ। ਕੋਈ ਵੀ ਪੁਰਾਣਾ ਧਾਰੇ ਜੀਵ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਯਾਦ ਕਰ ਲਵੇ, ਹੱਥਾਂ ਦੇ ਨਾਲ ਗੁਰੂ ਘਰ ਦੀ ਟਹਿਲ ਕਰ ਲਵੇ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਕਿਉਂਕਿ ਜਗਤ ਅੰਦਰ ਟਹਿਲ ਵੀ ਕਈ ਤਰ੍ਹਾਂ ਦੀ ਕੀਤੀ ਜਾਂਦੀ ਹੈ, ਪਰ ਜੋ ਪਰਮਾਤਮਾ ਦੇ ਚਰਨਾਂ ਦੀ ਸੇਵਾ ਕਰਨੀ ਹੈ ਸਭ ਤੋਂ ਉੱਤਮ ਹੈ। ਇਹਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ, ਲਾਹਾ ਹੀ ਲਾਹਾ ਪ੍ਰਾਪਤ ਹੁੰਦਾ, ਭਾਵੇਂ ਥੋੜ੍ਹੇ ਤੋਂ ਥੋੜ੍ਹਾ ਜਿੰਨਾ ਸਮਾਂ ਵੀ ਕੋਈ ਕਰ ਲਵੇ, ਜਿਤਨਾ ਵੀ ਸਮਾਂ ਕਰ ਲਵੇ ਭਾਵਨਾ ਦੇ ਨਾਲ ਪ੍ਰੇਮ ਦੇ ਸਹਿਤ ਕਰ ਲਵੇ, ਹਜ਼ੂਰ ਕਹਿੰਦੇ ਉਹਦੇ ਵਿੱਚ ਲਾਭ ਜੀਵ ਨੂੰ ਪ੍ਰਾਪਤ ਹੁੰਦਾ, ਕਦੇ ਘਾਟਾ ਨਹੀਂ ਪੈਂਦਾ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਚਨ ਉਚਾਰੇ ਹੈ, ਹਰ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ। ਹਰ ਕੀ ਸੇਵਾ ਤੇ ਮਨ ਹੋ ਜਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਜਗਤ ਦੀ ਜਿਹੜੀ ਸੇਵਾ ਹੈ ਇਹਦੇ ਵਿੱਚ ਲੱਗਣੇ ਕਰਕੇ ਜੀਵਨ ਜਿਹੜਾ ਅਕਾਰਥ ਵੀ ਚਲਿਆ ਜਾਂਦਾ, ਪਰ ਪਰਮੇਸ਼ਰ ਦੀ ਭਾਵ ਭਗਤੀ ਰੂਪ ਸੇਵਾ ਦੇ ਵਿੱਚ ਲੱਗ ਕੇ ਕਦੇ ਜੀਵਨ ਨਹੀਂ ਤੇਰਾ ਅਜਾਈ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਭਜਨ ਕੀਤੇ ਹਨ। ਸੋ ਆਓ ਸਾਧ ਸੰਗਤ ਜੀ ਪਿਆਰ ਦੇ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸੁਣ ਕੇ ਹਿਰਦਿਆਂ ਵਿੱਚ ਵਸਾਉਣ ਦਾ ਯਤਨ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਜਿਨ੍ਹਾਂ ਅਭਾਗੇ ਜੀਵਾਂ ਨੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ। ਗਰੀਬ ਨਵਾਜ ਪ੍ਰਤੱਖ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ। ਗੁਰੂ ਘਰ ਦੇ ਵਿੱਚ ਸਤਿਗੁਰਾਂ ਦੀਆਂ ਸੇਵਾਵਾਂ, ਗੁਰੂ ਦੀ ਸੇਵਾ ਜਾਣ ਕਰਕੇ ਜਿਨ੍ਹਾਂ ਨੇ ਨਹੀਂ ਕੀਤੀ, ਐਸੇ ਜਿਹੜੇ ਮਾਨਵਿਕ ਜੀਵ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਭੈ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਪ੍ਰੀਤ ਹਿਰਦੇ ਅੰਦਰ ਧਾਰਨ ਕਰਕੇ ਗਰੀਬ ਨਵਾਜ ਸਤਿਗੁਰਾਂ ਦੀ ਸੇਵਾ ਨਹੀਂ ਕਰਨਾ ਕੀਤੀ। ਭਾਵ ਨਾ ਤਾਂ ਹਿਰਦੇ ਅੰਦਰ ਭੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਾਰਿਆ, ਨਾ ਹੀ ਸਤਿਗੁਰਾਂ ਦੇ ਚਰਨਾਂ ਦਾ ਪ੍ਰੇਮ ਹਿਰਦੇ ਅੰਦਰ ਧਾਰਿਆ। ਬਿਨਾਂ ਇਹ ਸੰਸਾਰ ਦੇ ਭੈ ਅਤੇ ਪ੍ਰੇਮ ਤੋਂ ਬਿਨਾਂ ਹੀ ਜਗਤ ਅੰਦਰ ਜੀਵਨ ਜਿਹੜਾ ਨਿਰਵਾਹ ਕਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਐਸੇ ਅਭਾਗੇ ਜੀਵਾਂ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ। ਸ਼ਬਦ ਨਾ ਕੀਤੋ ਵਿਚਾਰ
ਅਤੇ ਨਾ ਹੀ ਗੁਰੂ ਸ਼ਬਦ ਦੀ ਵਿਚਾਰ ਕੀਤੀ ਹੈ, ਨਾ ਹੀ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਉਪਦੇਸ਼ ਧਾਰਨ ਕਰਕੇ ਸਤਿਗੁਰਾਂ ਦੇ ਸ਼ਬਦ ਦੀ ਜੀਵਨ ਵਿੱਚ ਕਮਾਈ ਕੀਤੀ, ਨਾ ਹੀ ਸ਼ਬਦ ਦੇ ਵਿਚਾਰਵਾਨ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੀ ਬ੍ਰਹਮ ਦੀ ਵਿਚਾਰ ਕੀਤੀ ਹੈ। ਕਿਉਂਕਿ ਸਾਧ ਸੰਗਤ ਜੀ, ਜਿੰਨੀ ਦੇਰ ਤੱਕ ਮਨੁੱਖ ਮਨ ਦੀਆਂ ਆਪਣੇ ਮਨ ਦੇ ਪਿੱਛੇ ਲੱਗ ਕਰਕੇ ਜਗਤ ਦੀਆਂ ਵਿਚਾਰਾਂ ਕਰਦਾ ਰਹਿੰਦਾ ਹੈ, ਉਨੀ ਦੇਰ ਤੱਕ ਕਦੇ ਆਪਣੇ ਅੰਦਰ ਦੇ ਵਿਚਾਰਾਂ ਨੂੰ ਨਹੀਂ ਮਾਰ ਸਕਦਾ। ਜਿੰਨੀ ਦੇਰ ਤੱਕ ਗੁਰਮਤਿ ਦਾ ਧਾਰਨੀ ਬਣ ਕੇ ਸ਼ਬਦ ਦੀ ਕਮਾਈ ਨਹੀਂ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਨਹੀਂ ਧਾਰਨ ਕਰਦਾ, ਉਨੀ ਦੇਰ ਤੱਕ ਕਦਾਚਿਤ ਵੀ ਆਪਣੇ ਅੰਦਰ ਦੇ ਮਾੜੇ ਵਿਚਾਰਾਂ ਨੂੰ ਨਹੀਂ ਮਾਰ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ। ਜਿਹੜਾ ਜੀਵ ਆਪਣੇ ਅੰਦਰ ਦੇ ਵਿਚਾਰ ਨੂੰ ਮਾਰਦਾ ਨਾ, ਗੁਰੂ ਸ਼ਬਦ ਦੀ ਵਿਚਾਰ ਕਰ ਕਰਕੇ ਮਨ ਦੇ ਜਿਹੜੇ ਮਾੜੇ ਵਿਚਾਰ ਹਨ, ਮੰਦੇ ਵਿਚਾਰ ਹਨ, ਤਿਨਾਂ ਨੂੰ ਨਿਵਰਤ ਕਰ ਦਿੰਦਾ ਹੈ, ਜੋ ਮੌਤ ਦੇ ਮੂੰਹ ਦੇ ਵਿੱਚ ਜੀਵ ਨੂੰ ਲੈ ਕੇ ਜਾਣ ਵਾਲੇ ਹਨ, ਨਰਕਾਂ ਦੀ ਅੱਗ ਦੇ ਵਿੱਚ ਜੀਵ ਨੂੰ ਪਾਉਣ ਵਾਲੇ ਹੈ। ਐਸੇ ਮੰਦੇ ਵਿਚਾਰਾਂ ਨੂੰ ਜਿੰਨੀ ਦੇਰ ਤੱਕ ਮਾਰਦਾ ਨਹੀਂ ਗੁਰੂ ਸ਼ਬਦ ਦੇ ਵਿਚਾਰ ਦੁਆਰਾ, ਉਨੀ ਦੇਰ ਤੱਕ ਕਦੇ ਵੀ ਆਪਣਾ ਜੀਵਨ ਕਿਰਤਾਰਥ ਨਹੀਂ ਕਰ ਸਕਦਾ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਨਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕੀਤੀ ਹੈ ਅਤੇ ਨਾ ਹੀ ਸਤਿਗੁਰੂ ਜੀ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਕਮਾਇਆ, ਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਦੀ ਵਿਚਾਰ ਕੀਤੀ ਹੈ। ਸਾਧ ਸੰਗਤ ਜੀ, ਵਿਚਾਰਵਾਨ ਜਿਹੜਾ ਪੁਰਖ ਹੁੰਦਾ ਹੈ ਨਾ, ਉਹ ਆਪਣੇ ਜੀਵਨ ਦੇ ਵਿੱਚ ਮਿਥੇ ਹੋਏ ਨਿਸ਼ਾਨੇ 'ਤੇ ਪਹੁੰਚ ਜਾਂਦਾ ਹੈ। ਜਿਹੜਾ ਵਿਚਾਰਵਾਨ ਹੁੰਦਾ ਹੈ, ਪਰ ਅਣਵਿਚਾਰੇ ਜਿਹੜਾ ਜੀਵ ਹੁੰਦਾ ਹੈ ਕਦੇ ਮਿਥੇ ਹੋਏ ਨਿਸ਼ਾਨੇ 'ਤੇ ਪਹੁੰਚ ਨਹੀਂ ਸਕਦਾ। ਤੇ ਵਿਚਾਰਵਾਨ ਦੇ ਇਹ ਸਾਧ ਸੰਗਤ ਜੀ ਲੱਛਣ ਹਨ। ਉਹਦੀ ਇਹ ਵਡਿਆਈ ਹੈ ਕਿ ਵਿਚਾਰਵਾਨ ਜਿਹੜਾ ਪੁਰਖ ਹੁੰਦਾ ਹੈ, ਉਹ ਸਾਧ ਸੰਗਤ ਜੀ ਕਦੇ ਜ਼ਿੰਦਗੀ ਦੇ ਵਿੱਚ ਧੋਖਾ ਨਹੀਂ ਖਾਂਦਾ, ਉਹ ਸਫਲਤਾ ਪ੍ਰਾਪਤ ਕਰ ਲੈਂਦਾ ਹੈ। ਔਰ ਜਿਹੜਾ ਅਣਵਿਚਾਰੀ ਵਿਚਾਰ ਤੋਂ ਰਹਿਤ ਜੀਵ ਹੁੰਦਾ, ਉਹ ਬਾਰ-ਬਾਰ ਧੋਖੇ ਖਾਂਦਾ ਹੈ। ਵਿਚਾਰਵਾਨ ਜੀਵ ਕਦੇ ਡਗਮਗਾਉਂਦਾ ਨਹੀਂ, ਜ਼ਿੰਦਗੀ ਵਿੱਚ ਡੋਲਦਾ ਨਹੀਂ, ਅਡੋਲ ਪਰਮੇਸ਼ਰ ਦੇ ਨੇਚਾ ਰੱਖਦਾ ਹੈ। ਤੇ ਜਿਹੜਾ ਵਿਚਾਰ ਤੋਂ ਰਹਿਤ ਹੁੰਦਾ ਉਹ ਕਦਮ ਕਦਮ 'ਤੇ ਡਾਵਾਂ-ਡੋਲ ਹੁੰਦਾ, ਡਗਮਗਾਉਂਦਾ ਰਹਿੰਦਾ, ਮਨ ਦੀ ਸਥਿਤੀ ਪ੍ਰਾਪਤ ਕਰ ਹੀ ਨਹੀਂ ਸਕਦਾ। ਇਹ ਸਾਰੇ ਵਿਚਾਰ ਦੇ ਅੰਦਰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਕਤੀ ਐਸਾ ਬਲ ਭਰਿਆ ਹੈ ਕਿ ਜਿਹੜਾ ਜੀਵ ਵਿਚਾਰ ਕਰਦਾ ਨਾ, ਗੁਰੂ ਸ਼ਬਦ ਦੀ ਵਿਚਾਰ ਕਰਦਾ, ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਉਹ ਪ੍ਰਾਣਾ ਧਾਰੀ ਜੀਵ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਵੀ ਲੱਭ ਲੈਂਦਾ ਹੈ। ਜੋ ਬ੍ਰਹਮਾਂਡ ਦੇ ਵਿੱਚ ਹੈ, ਉਹ ਸਰੀਰ ਰੂਪੀ ਪਿੰਡ ਦੇ ਵਿੱਚ ਵੀ ਪਰਮੇਸ਼ਰ ਦਾ ਸਰੂਪ ਹੈ। ਜਗਤ ਅੰਦਰ ਸਾਧ ਸੰਗਤ ਜੀ, ਜਿਤਨੀਆਂ ਵੀ ਸੰਸਾਰ ਦੇ ਅੰਦਰ ਇਹ ਵਿਗਿਆਨੀ ਜਨਾਂ ਨੇ ਖੋਜਾਂ ਕੀਤੀਆਂ ਹੈ ਨਾ, ਜਿੰਨੇ ਵੀ ਸਾਇੰਟਿਸਟਾਂ ਨੇ ਅੱਜ ਇਹ ਨਵਯੁੱਗ ਦੇ ਵਿੱਚ ਕਿੰਨੀਆਂ ਖੋਜਾਂ ਕੀਤੀਆਂ ਨੇ, ਕਿੰਨੀਆਂ ਇਹ ਖੋਜਾਂ ਦੇ ਦੁਆਰਾ ਤਰੱਕੀਆਂ ਕੀਤੀਆਂ ਨੇ, ਉਹ ਵਿਚਾਰ ਦੇ ਦੁਆਰਾ ਹੀ ਸਭ ਕੁਝ ਸਾਧ ਸੰਗਤ ਜੀ ਪ੍ਰਾਪਤ ਹੋਇਆ ਹੈ। ਨਹੀਂ ਤਾਂ ਕਿੰਨੀ ਮਿਹਨਤ ਕਰ ਕਰਕੇ ਘਾਲ ਕਰਕੇ ਜੇ ਵਿਚਾਰ ਨਾ ਕਰਕੇ ਕਦਮ ਪੁੱਟਣ, ਤੇ ਫਿਰ ਸਾਧ ਸੰਗਤ ਜੀ ਕਦੇ ਸਫਲਤਾ ਪ੍ਰਾਪਤ ਕਰ ਹੀ ਨਾ ਸਕਣ। ਇੱਕ ਦੁਨੀਆ ਦੇ ਕਾਰਜ ਦੇ ਕੰਮਾਂ ਦੇ ਵਿੱਚ, ਸੰਸਾਰ ਦੇ ਧੰਦਿਆਂ ਦੇ ਵਿੱਚ ਕਿੰਨੀ ਵਿਚਾਰਾਂ ਕਰਨੀਆਂ ਪੈਂਦੀਆਂ, ਫਿਰ ਜਾ ਕੇ ਸਫਲਤਾ ਪ੍ਰਾਪਤ ਹੁੰਦੀ ਹੈ। ਤੇ ਜਿਹੜਾ ਪਰਮਾਰਥ ਦੇ ਰਸਤੇ 'ਤੇ ਚੱਲਣਾ, ਇਹ ਤਾਂ ਬੜੀ ਸੂਖਮ ਕਲਾ ਹੈ। ਇਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿੰਨਾ ਜ਼ਿਆਦਾ ਇੱਕ ਮਨਜਿਤ ਹੋ ਕਰਕੇ ਸੁਰਤੀ ਬਿਰਤੀ ਟਿਕਾ ਕੇ ਵਿਚਾਰ ਕਰਨੀ ਪੈਂਦੀ, ਤਾਂ ਕਿਤੇ ਜਾ ਕੇ ਉਹ ਬ੍ਰਹਮ ਦੀ ਪਹਿਚਾਣ ਆਉਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਭਗਤ ਰਸਨਾ ਦੁਆਰਾ ਬਚਨ ਕਰਦੇ ਆ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਭਾਵੈ। ਤੇ ਖੋਜ ਕੌਣ ਕਰਦਾ ਹੈ? ਵਿਚਾਰਵਾਨ ਹੀ ਖੋਜ ਕਰਦਾ ਹੈ। ਵਿਚਾਰਵਾਨ ਜਿਹੜਾ ਹੈ ਉਹ ਪਰਮੇਸ਼ਰ ਦੇ ਸਰੂਪ ਦੀ ਖੋਜ ਕਰਦਾ ਹੈ। ਸ਼ਬਦ ਦੁਆਰਾ ਵਿਚਾਰ ਕਰ ਕਰਕੇ ਆਪਣੇ ਮਾੜੇ ਅੰਦਰ ਦੇ ਵਿਚਾਰਾਂ ਨੂੰ ਮਾਰ ਕਰਕੇ ਔਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਖੋਜ ਕਰ ਲੈਂਦਾ ਹੈ।
ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨਮੁਖ ਜੀਵ ਹੈ, ਨਾ ਤਾਂ ਆਪਣੇ ਜੀਵਨ ਦੇ ਵਿੱਚ ਉਹਨੇ ਸ਼ਬਦ ਦੀ ਵਿਚਾਰ ਕੀਤੀ ਹੈ, ਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕੀਤੀ ਹੈ। ਹੋਏ ਮਾਨਸ ਜੂਨ ਨਾ ਆਖੀਨ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹਨੂੰ ਮਨੁੱਖਾ ਜੀਵਨ ਭਾਵੇਂ ਪ੍ਰਾਪਤ ਹੋਇਆ, ਪਰ ਉਹ ਮਾਨਸ ਜੀਵਨ ਵਾਲੇ ਕਰਮ ਕਰਤੂਤਾਂ ਨਾ ਕਰਨੇ ਕਰਕੇ, ਸ਼ੁਭ ਕਰਮ ਨਾ ਕਰਨੇ ਕਰਕੇ, ਸੇਵਾ ਸਿਮਰਨ ਨਾ ਕਰਨੇ ਕਰਕੇ, ਸ਼ਬਦ ਦੀ ਕਮਾਈ ਨਾ ਕਰਨੇ ਕਰਕੇ ਉਸ ਨੂੰ ਮਾਨਸ ਜੀਵਨ ਨਹੀਂ ਆਖਿਆ ਜਾ ਸਕਦਾ। ਪਸ਼ੂ ਢੋਰ ਗਾਵਾਰ। ਕਹਿੰਦੇ ਹਨ ਕਿ ਜਿਵੇਂ ਸਾਧ ਸੰਗਤ ਜੀ ਗਾਵਾਰ ਝੱਲਾ ਜੀਵ ਹੁੰਦਾ ਹੈ ਨਾ, ਮੂਰਖ ਹੁੰਦਾ, ਗਾਵਾਰ ਕਮਲਾ ਹੁੰਦਾ ਹੈ, ਇਉਂ ਕਮਲਿਆਂ ਦੇ ਵਾਂਗ ਉਸ ਜੀਵ ਨੂੰ ਜਾਣਨਾ ਕਰੋ ਜਿਸ ਨੇ ਆਪਣੇ ਜੀਵਨ ਦੇ ਵਿੱਚ ਨਾ ਤਾਂ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਦੀ ਵਿਚਾਰ ਕਰਕੇ ਸਹੀ ਰਸਤੇ 'ਤੇ ਆਪਣੇ ਆਪ ਨੂੰ ਚਲਾਇਆ ਨਹੀਂ ਹੈ, ਅਤੇ ਨਾ ਹੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕੀਤੀ। ਗੁਰੂ ਕਾ ਬਚਨ ਮੰਨਣ ਰੂਪੀ ਜਿਨ੍ਹਾਂ ਨੇ ਸੇਵਾ ਵੀ ਨਹੀਂ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਸ਼ੂ ਢੋਰ ਗਾਵਾਰ, ਜਿਹੜੇ ਪਸ਼ੂਆਂ ਦਾ ਸਾਧ ਸੰਗਤ ਜੀ, ਘੋੜੇ ਆਦਿਕਾਂ ਦਾ ਜਿਹੜਾ ਚਾਰਾ ਢੋਣ ਵਾਲੇ ਹੈ ਨਾ, ਖੋਤੇ ਆਦਿਕ ਕਹਿੰਦੇ ਹਨ, ਉਹਨਾਂ ਖੋਤਿਆਂ ਗਧਿਆਂ ਦੀ ਤਰ੍ਹਾਂ ਉਹਨਾਂ ਦਾ ਜੀਵਨ ਜਾਣੋ। ਹਰ ਸਮੇਂ ਦੁਨੀਆ ਭਰ ਦੇ ਸੰਸਾਰ ਦੇ ਧਨ ਪਦਾਰਥਾਂ ਨੂੰ ਵੀ ਭਾਰ ਹੀ ਢੋਂਦੇ ਰਹਿੰਦੇ ਹਨ, ਨਾ ਕਦੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕਰਦੇ ਆ, ਨਾ ਕਦੇ ਗੁਰੂ ਸ਼ਬਦ ਦੀ ਵਿਚਾਰ ਕਰਦੇ ਆ। ਇਸ ਲਈ ਐਸੇ ਜਿਹੜੇ ਜਗਤ ਦੇ ਜੀਵ ਹਨ, ਹਜੂਰ ਕਹਿੰਦੇ ਪਸ਼ੂ ਢੋਰ ਗਾਵਾਰ, ਤੇ ਸਾਧ ਸੰਗਤ ਜੀ ਪਸ਼ੂਆਂ ਦਾ ਜਿਹੜਾ ਚਾਰਾ ਇਕੱਠਾ ਕਰਨ ਵਾਲੇ ਆ। ਘੋੜਿਆਂ ਦੇ ਵਾਂਗ ਕਹਿੰਦੇ ਹਨ ਕਿ ਮੰਨ ਲਓ ਜਿਵੇਂ ਉਹ ਜੀਵ ਦਾ ਪਰਿਵਾਰ ਹੋਵੇ ਤੇ ਦੁਨੀਆ ਦੇ ਧਨ ਪਦਾਰਥਾਂ ਦਾ ਭਾਰ ਚੁੱਕਣ ਰੂਪ ਜ਼ਿੰਦਗੀ ਭਰ ਲੱਗਾ ਰਹੇ ਕਿ ਮੈਂ ਪਰਿਵਾਰ ਨੂੰ, ਆਪਣੇ ਟੱਬਰ ਨੂੰ ਖਵਾਲਣਾ, ਪਰ ਪਰਮੇਸ਼ਰ ਨੂੰ ਕਦੇ ਵੀ ਯਾਦ ਨਾ ਕਰੇ। ਕੇਵਲ ਜ਼ਿੰਦਗੀ ਦਾ ਇਹੋ ਹੀ ਮਕਸਦ ਸਮਝ ਲਵੇ ਕਿ ਮੇਰਾ ਮਕਸਦ ਹੀ ਇਹੋ ਹੈ ਕਿ ਪਰਿਵਾਰ ਦੀ ਪਰਵਰਿਸ਼ ਕਰਨੀ, ਪਰਿਵਾਰ ਨੂੰ ਪਾਲਣਾ, ਬਹੁਤੇ ਧਨ ਪਦਾਰਥ ਲਿਆ ਕਰਕੇ ਪਰਿਵਾਰ ਨੂੰ ਦੇਣੇ। ਤੇ ਸਾਧ ਸੰਗਤ ਜੀ ਇਹ ਇੱਕ ਜੀਵਨ ਦਾ ਇੱਕ ਹਿੱਸਾ ਵੀ ਹੈ, ਕਹਿ ਲਈਏ ਕਿ ਜ਼ਿੰਦਗੀ ਦਾ ਵੱਡਾ ਇੱਕ ਗੁਣ ਵੀ ਹੈ, ਇਹ ਫਰਜ਼ ਵੀ ਹੈ। ਇਹ ਨਹੀਂ ਇੱਥੇ ਸਮਝ ਲੈਣਾ ਕਿ ਦੁਨੀਆ ਦੇ ਜਿਹੜੇ ਸੰਸਾਰ ਦੀ ਕਿਰਤ ਕਰਨੀ ਛੱਡ ਦੇਣੀ ਹੈ। ਮਹਾਰਾਜ ਸੱਚੇ ਪਾਤਸ਼ਾਹੀ ਨੇ ਕਿਰਤ ਕਰਨੀ ਤਾਂ ਪਹਿਲਾਂ ਸਿਖਾਈ ਹੈ ਕਿ ਧਰਮ ਦੀ ਕਿਰਤ ਕਰਨੀ ਹੈ। ਇਹ ਨਹੀਂ ਸਮਝ ਲੈਣਾ ਕਿ ਕਿਰਤ ਕਰਨੀ ਛੱਡ ਦੇਣੀ ਹੈ, ਪਰਿਵਾਰ ਨੂੰ ਛੱਡ ਦੇਣਾ। ਇਹ ਗ੍ਰਸਥ ਜਿਹੜਾ ਪਰਿਵਾਰ ਧਾਰਨ ਕੀਤਾ ਉਹ ਹੀ ਤਿਆਗ ਦੇਣਾ ਹੈ। ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹੀ ਨੇ ਸ਼ਬਦ ਦੇ ਨਾਲ ਜੋੜਨਾ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਤਿੰਨਾਂ ਗੁਰਮੁਖਾਂ ਦੇ ਪਰਥਾਏ ਇਹ ਵਚਨ ਕੀਤੇ ਹੈ, ਕਹਿੰਦੇ ਹਨ ਗੁਰਮੁਖ ਪਿਆਰੇ ਹਨ, ਪਦਾਰਥਾਂ ਰੂਪੀ ਪਾਣੀ ਦੇ ਵਿੱਚ ਰਹਿ ਕੇ ਵੀ ਕਮਲ ਦੇ ਵਾਂਗ ਨਿਰਲੇਪ ਆਪਣਾ ਜੀਵਨ ਨਿਰਵਾਹ ਕਰਦੇ ਹਨ। ਧਨ ਪਦਾਰਥਾਂ ਵਿੱਚ ਰਹਿ ਕੇ ਜਗਤ ਦੀ ਮੋਹ ਮਮਤਾ ਵਿੱਚ ਰਹਿੰਦੇ ਹੋਇਆਂ ਵੀ ਕਮਲ ਦੇ ਵਾਂਗ ਉਹ ਨਿਰਲੇਪ ਰਹਿੰਦੇ ਹਨ। ਹਿਰਦੇ ਕਰਕੇ ਕੋਈ ਲੁਪਾਈ ਮਾਨਤਾ ਨਹੀਂ ਹੁੰਦੀ, ਪਰ ਇਸ ਸੰਸਾਰ ਦੀ ਮਰਜ਼ਾਦਾ ਨੂੰ ਵੀ ਕਦੇ ਭੰਗ ਨਹੀਂ ਕਰਦੇ। ਜੋ ਪਰਿਵਾਰ ਦਾ ਇਹ ਫਰਜ਼ ਜ਼ਿੰਮੇਵਾਰੀ ਲੱਗੀ ਹੋਈ ਹੈ ਕਿ ਧਰਮ ਦੀ ਕਿਰਤ ਕਰਕੇ ਪਰਿਵਾਰ ਦੀ ਪਰਵਰਿਸ਼ ਕਰਨੀ ਹੈ, ਉਹ ਗੁਰਮੁਖ ਪਿਆਰੇ ਉਹ ਵੀ ਆਪਣੀ ਮਰਜ਼ਾਦਾ ਪੂਰੀ ਕਰਦੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਬੰਦੇ ਦਾ ਸੁਭਾਅ ਇੱਦਾਂ ਦਾ ਹੈ ਕਿ ਉਹ ਨਾ ਤਾਂ ਸ਼ਬਦ ਦੀ ਵਿਚਾਰ ਕਰਦਾ ਹੈ, ਨਾ ਮਹਾਰਾਜ ਸੱਚੇ ਪਾਤਸ਼ਾਹੀ ਦੇ ਵਚਨਾਂ ਨੂੰ ਸੱਤ ਕਰਕੇ ਮੰਨਦਾ ਹੈ। ਬਸ ਮਨ ਮੱਤਾਂ ਕਰਦਾ ਔਰ ਧਨ ਅਤੇ ਪਦਾਰਥਾਂ ਦੇ ਵਿੱਚ ਹੀ ਹਰ ਸਮੇਂ ਗਲਤਾਨ ਹੋ ਕਰਕੇ ਰਹਿੰਦਾ। ਪਸ਼ੂ ਢੋਰ ਗਾਵਾਰ, ਤੇ ਸਾਧ ਸੰਗਤ ਜੀ ਪਸ਼ੂਆਂ ਦੇ ਨਿਆਈ ਜਿਹੜੇ ਢੋਰ ਚੰਡਾਲ ਜੀਵ ਹੈ ਨਾ, ਜਿਵੇਂ ਮਰੇ ਹੋਏ ਪਸ਼ੂਆਂ ਨੂੰ ਚੁੱਕ ਕਰਕੇ ਲੈ ਕੇ ਜਾਂਦੇ ਹੈ, ਤਿਵੇਂ ਕਹਿੰਦੇ ਹਨ ਐਸੀ ਮਨਮੁਖ ਜੀਵ ਦੀ ਹਾਲਤ ਹੈ। ਪਰਾਈ ਨਿੰਦਿਆ ਰੂ ਪਸ਼ੂ ਕਹਿੰਦੇ ਹਨ ਉਹਨਾਂ ਦਾ ਭਾਰ ਆਪਣੇ ਸਿਰ 'ਤੇ ਚੰਡਾਲਾਂ ਦੇ ਵਾਂਗ ਜੀਵ ਚੱਕਦਾ ਪਿਆ ਹੈ। ਅੰਦਰੀ ਭਾਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਡਾਲਾਂ ਦੀ ਤਰ੍ਹਾਂ ਪਰਾਈ ਨਿੰਦਿਆ ਰੂ ਪਸ਼ੂਆਂ ਦਾ ਜਿਹੜਾ ਇਹ ਚੰਮ ਦਾ ਭਾਰ ਹੈ ਨਾ, ਇਹ ਜੀਵ ਆਪਣੇ ਸਿਰ 'ਤੇ ਚੱਕਦਾ ਪਿਆ ਹੈ। ਅਜਿਹੀ ਇਹ ਜੀਵ ਦੀ ਹਾਲਤ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਫਰਮਾਨ ਆਉਂਦੇ ਆ ਨਾ
ਕਿ ਜਿਹੜਾ ਜੀਵ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦਾ, ਸਾਧ ਸੰਗਤ ਜੀ, ਇੱਕ ਵਾਰ ਨਹੀਂ, ਇੱਕ ਯੁੱਗ ਨਹੀਂ, ਸਾਰੇ ਯੁੱਗਾਂ ਦੇ ਵਿੱਚ ਉਹਨੂੰ ਬਾਰ-ਬਾਰ ਭਟਕਣਾ ਪੈਂਦਾ ਹੈ, 84 ਦੇ ਗੇੜੇ ਵਿੱਚ ਪੈਣਾ ਪੈਂਦਾ ਜੋ ਗੁਰੂ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਨਹੀਂ ਕਰਦਾ। ਇਹ ਮਹਾਰਾਜ ਸੱਚੇ ਪਾਤਸ਼ਾਹੀ ਦਾ ਫਰਮਾਨ ਹੈ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਹੀ। ਬਹੁਤਾ ਦੁੱਖ ਲੱਗਦਾ ਹੈ ਜੀਵ ਨੂੰ, ਜੰਮਣ ਮਰਨ ਦਾ ਭਿਆਨਕ ਦੁੱਖ ਲੱਗ ਜਾਂਦਾ ਹੈ, ਫਿਰ ਅਗਿਆਨ ਦਾ ਦੁੱਖ ਹੈ, ਫਿਰ ਜਾਮਾਂ ਦਾ ਦੁੱਖ ਹੈ, ਨਰਕਾਂ ਦੇ ਵਿੱਚ ਪੈਣੇ ਦਾ ਦੁੱਖ ਹੈ, ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣ ਦਾ ਦੁੱਖ ਹੈ, ਜੁਗ ਚਾਰੇ ਪਰਮਾਹੀ। ਫਿਰ ਚੌਹਾਂ ਯੁੱਗਾਂ ਦੇ ਵਿੱਚ ਜੀਵ ਨੂੰ ਭਰਮਣਾ ਪੈਂਦਾ ਹੈ। ਇਹ ਨਹੀਂ ਹੈ ਕਿ ਇਹ ਮਨੁੱਖਾ ਜੀਵਨ ਹੁਣ ਚਲਾ ਗਿਆ ਤੇ ਫਿਰ ਇਸੇ ਦੀ ਪ੍ਰਾਪਤੀ ਹੋ ਜਾਵੇ, ਇਹ ਨਾਮੁਮਕਿਨ ਹੈ। ਪੂਰਬਲੇ ਕੀਤੇ ਹੋਏ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਜੋ ਮਾਨਸ ਜੀਵਨ ਦੀ ਪ੍ਰਾਪਤੀ ਹੋਈ ਹੈ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਜੀਵ ਵਾਸ਼ਨਾ ਦੇ ਬੱਝੇ ਹੋਏ ਜੂਨਾਂ ਨੂੰ ਧਾਰਦੇ ਰਹਿੰਦੇ ਹੈ। ਜਿੱਧਰ ਵਾਸ਼ਨਾ ਲੱਗ ਜਾਂਦੀ ਉੱਦਾਂ ਦੇ ਜੂਨ ਨੂੰ ਪ੍ਰਾਪਤ ਹੋ ਜਾਂਦੇ ਹਨ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਐਸੇ ਜਿਹੜੇ ਅਲਪੱਗ ਜੀਵ ਹਨ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਨਾ ਤਾਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕੀਤੀ ਹੈ ਅਤੇ ਨਾ ਹੀ ਗੁਰੂ ਸ਼ਬਦ ਦੀ ਵਿਚਾਰ ਕੀਤੀ। ਹਜ਼ੂਰ ਕਹਿੰਦੇ ਹਨ ਉਹਨਾਂ ਨੂੰ ਪਸ਼ੂਆਂ ਦੀ ਨਿਆਈ ਜਾਣਨਾ ਕਰੋ। ਪਸ਼ੂ ਢੋਰ ਗਵਾਰ ਕਮਲੇ ਹਨ ਤੇ ਪਰਿਵਾਰ ਰੂਪੀ ਕਹਿੰਦੇ ਘੋੜੇ ਆਦਿ ਪਸ਼ੂਆਂ ਦਾ ਚਾਰਾ ਇਕੱਠਾ ਕਰਨ ਵਾਲੇ, ਹਰ ਸਮੇਂ ਇਸ ਸੰਸਾਰ ਦੇ ਧਨ ਪਦਾਰਥਾਂ ਰੂਪ ਚਾਰੇ ਨੂੰ ਇਕੱਠੇ ਕਰਨ ਵਾਲੇ ਹੀ ਜਾਣਨਾ ਕਰੋ। ਅੰਤਰ ਗਿਆਨ ਨਾ ਧਿਆਨ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਮਨਮੁਖਾਂ ਦੇ ਜੀਵ ਹਿਰਦਿਆਂ ਦੇ ਅੰਦਰ ਨਾ ਤਾਂ ਪਰਮੇਸ਼ਰ ਨਿਰਗੁਣ ਸਰੂਪ ਦਾ ਕੋਈ ਗਿਆਨ ਹੈ, ਨਾ ਸਰਗੁਣ ਸਰੂਪ ਦਾ ਉਹਨਾਂ ਨੇ ਕਦੇ ਧਿਆਨ ਧਾਰਿਆ ਹੈ। ਹਰ ਸੋ ਪ੍ਰੀਤ ਨਾ ਪਿਆਰ। ਨਾ ਹੀ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਹੈ, ਨਾ ਹੀ ਵਾਹਿਗੁਰੂ ਦੇ ਸਰੂਪ ਦੇ ਨਾਲ ਉਹਨਾਂ ਨੂੰ ਹਿਰਦੇ ਕਰਕੇ ਪਿਆਰ ਹੈ। ਉਹਨਾਂ ਗਿਆਨ ਨਾ ਧਿਆਨ ਹੈ। ਸਾਧ ਸੰਗਤ ਜੀ, ਨਾ ਪਰਮਾਰਥ ਦੇ ਰਸਤੇ ਤੇ ਚੱਲਣ ਦਾ ਗਿਆਨ ਹੈ, ਕਿਸ ਢੰਗ ਦੇ ਨਾਲ ਜੀਵਨ ਨਿਰਵਾਹ ਕਰਨਾ ਹੈ, ਕਿਵੇਂ ਜੀਵਨ ਦੀ ਸਫਲਤਾ ਕਰਨੀ ਹੈ, ਕਿਵੇਂ ਮਨੁੱਖਾ ਜੀਵਨ ਨੂੰ ਕਿਰਤਾਰਥ ਕਰਨਾ, ਐਸਾ ਗਿਆਨ ਨਹੀਂ ਹੈ ਉਹਨਾਂ ਮਨਮੁਖਾਂ ਨੂੰ। ਬਸ ਕੇਵਲ ਦੁਨੀਆ ਦੇ ਐਸ਼ੋ ਆਰਾਮ, ਕੇਵਲ 4 ਦਿਨ ਦੀ ਮੌਜ ਮਸਤੀ, ਇਸੇ ਵਿੱਚ ਇਹਨੂੰ ਹੀ ਆਪਣਾ ਜੀਵਨ ਸਮਝੀ ਬੈਠੇ ਹੈ ਕਿ 4 ਦਿਨ ਹੱਸ ਖੇਡ ਲਓ, ਮੌਜ ਮਸਤੀ ਕਰ ਲਓ, ਰੰਗਾਂ ਦੀ ਦੁਨੀਆ ਦੇਖ ਲਓ, ਦੁਨੀਆ ਦੇ ਨਾਚ ਤਮਾਸ਼ੇ ਦੇਖ ਲਓ। ਇਹੋ ਕਹਿੰਦੇ ਅਸਲ ਜ਼ਿੰਦਗੀ ਹੈ। ਇਹ ਮਨਮੁਖਾਂ ਦਾ ਸੁਭਾਅ ਹੈ, ਉਹਨਾਂ ਦਾ ਵਿਚਾਰ ਹੈ। ਪਰ ਸਾਧ ਸੰਗਤ ਜੀ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਇਹ ਜੀਵ, ਇਹ ਜਿਤਨਾ ਵੀ ਸੰਸਾਰ ਦਾ ਲੱਚਰਪੁਣਾ ਦੇਖਣਾ ਹੈ ਨਾ, ਰੰਗਾਂ ਦੀ ਦੁਨੀਆ ਦੇਖਣੀ ਹੈ, ਪਰਮੇਸ਼ਰ ਨੂੰ ਵਿਸਾਰ ਕੇ ਜਗਤ ਦੀ ਭਟਕਣਾ ਵਿੱਚ ਪੈਣਾ ਹੈ, ਸੰਸਾਰ ਦੀ ਮੌਜ ਮਸਤੀ ਕਰਨੀ ਕਿਸੇ ਵੀ ਲੇਖੇ ਵਿੱਚ ਪੈਣ ਵਾਲੀ ਨਹੀਂ ਹੈ। ਜੇ ਲੇਖੇ ਵਿੱਚ ਪੈਣ ਵਾਲਾ, ਅੰਧ ਸਮੇਂ ਤੇਰੇ ਅੰਗ ਸੰਗ ਹੋ ਕੇ ਨਿਭਣ ਵਾਲਾ, ਉਹ ਪਰਮੇਸ਼ਰ ਦਾ ਨਾਮ, ਕੀਤੀ ਹੋਈ ਸੇਵਾ, ਗੁਰੂ ਕੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਹੋਵੇਗਾ, ਉਹ ਹੀ ਅੰਧ ਸਮੇਂ ਤੇਰੇ ਸਹਾਇਕ ਹੋਣ ਵਾਲਾ ਹੈ। ਪਰ ਮਨਮੁਖ ਬੰਦਾ ਕਹਿੰਦਾ, ਆਹ ਜਗ ਮਿੱਠਾ, ਅਗਲਾ ਕਿੰਨੇ ਡਿੱਠਾ। ਅੱਗੇ ਕਿੰਨੇ ਦੇਖਿਆ, ਅੱਗਾ ਤੇ ਐਵੇਂ ਇਹ ਦੁਨੀਆ ਦੇ ਲੋਕ ਐਵੇਂ ਗੱਲਾਂ ਕਰਦੇ ਰਹਿੰਦੇ ਹੈ। ਜੋ ਕੁਝ ਹੈ ਇਹ ਸਭ ਕੁਝ ਸੰਸਾਰ ਹੀ ਸੰਸਾਰ ਹੈ। ਐਸਾ ਕਹਿੰਦੇ ਮਨਮੁਖ ਜੀਵ ਦਾ ਸੁਭਾਅ ਹੈ। ਉਹ ਬਾਰ-ਬਾਰ ਕੇਵਲ ਦੁਨੀਆ ਦੇ ਵਿੱਚ ਹੀ ਚਿੱਤ ਜੋੜ ਕੇ ਰੱਖਦਾ ਹੈ, ਰੰਗਾਂ ਦੀ ਦੁਨੀਆ, ਸੰਸਾਰ ਦੇ ਐਸ਼ੋ ਆਰਾਮ। ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹ ਗਿਆਨ ਤੋਂ ਹੀਣਾ ਹੈ। ਉਹਨਾਂ ਗਿਆਨ ਨਾ ਧਿਆਨ ਹੈ, ਤੇ ਧਿਆਨ ਵੀ ਕੇਵਲ ਸੰਸਾਰ ਦੇ ਵਿੱਚ ਹੀ ਜੁੜਿਆ ਰਹਿੰਦਾ। ਕਦੇ ਕਿਸੇ ਦਾ ਧਿਆਨ ਧਾਰਦਾ, ਮਨਮੁਖ ਬੰਦਾ ਕਦੇ ਕਿਸੇ ਦਾ ਧਿਆਨ ਧਾਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ ਵੀ ਮਨਮੁਖ ਦੇ ਹਿਰਦੇ ਦੇ ਵਿੱਚ ਨਹੀਂ ਹੁੰਦਾ, ਕੇਵਲ ਧਨ ਅਤੇ ਪਦਾਰਥਾਂ ਦੇ ਵਿੱਚ ਹੀ ਪ੍ਰੀਤ ਪਾ ਕਰਕੇ ਰੱਖਦਾ ਹੈ। ਜਗਤ ਦੇ ਸਖੀ ਸੰਬੰਧੀਆਂ ਦੇ ਨਾਲ ਹੀ ਪ੍ਰੇਮ ਪਾ ਕਰਕੇ ਰੱਖਦਾ ਹੈ। ਐਸਾ ਮਨਮੁਖ ਦਾ ਜੀਵਨ ਹੈ। ਮਨਮੁਖ ਮੋਏ ਵਿਕਾਰ ਮਹਿ। ਸਤਿਗੁਰੂ ਜੀ ਕਹਿੰਦੇ ਜਿਹੜੇ ਮਨਮੁਖ ਜੀਵ ਹੈ ਨਾ, ਮਾਦਾ ਪ੍ਰਸਤ ਜੀਵ ਨੇ,
ਸਤਿਗੁਰਾਂ ਤੋਂ ਬੇਮੁਖ ਹੋ ਕੇ ਜੋ ਜੀਵਨ ਨਿਰਵਾਹ ਕਰਦੇ ਹੈ, ਵਿਕਾਰਾਂ ਵਿੱਚ ਗਲਤਾਨ ਹੋ ਕਰਕੇ ਮਰਦੇ ਹਨ। ਵਿਕਾਰਾਂ ਦੇ ਅਧੀਨ ਹੋ ਕਰਕੇ ਪਾਪ ਕਰਮ ਕਰ ਕਰਕੇ ਜਾਮਾਂ ਦੇ ਵਸ ਪੈਂਦੇ ਹਨ। ਮਰ ਜੰਮਹਿ ਵਾਰੋ ਵਾਰ। ਤੇ ਮਰ ਕੇ ਕਿਤੇ ਉਹਨਾਂ ਨੂੰ ਮੁਕਤੀ ਦੀ ਦਾਤ ਮਿਲ ਜਾਂਦੀ ਹੈ? ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰ ਜੰਮਹਿ ਵਾਰੋ ਵਾਰ। ਇੱਕ ਵਾਰ ਨਹੀਂ, ਪਤਾ ਨਹੀਂ ਕਿੰਨੀ ਕੁ ਵਾਰ ਮਰ ਕੇ ਜਨਮਦੇ ਹਨ, ਕਿੰਨੀ ਕੁ ਵਾਰ ਵਾਸ਼ਨਾ ਦੇ ਬੱਝੇ ਹੋਏ ਜਨਮ ਧਾਰਨ ਕਰਦੇ ਹੈ ਅਤੇ ਫਿਰ ਮੌਤ ਦੇ ਮਾਰੇ ਹੋਏ ਮਰ ਜਾਂਦੇ ਹਨ। ਜੀਵਦਿਆਂ ਨੂੰ ਮਿਲੇ ਸੋ ਜੀਵ ਦੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਜਿਹੜਾ ਜਗਤ ਨੂੰ ਜੀਵਨ ਦਾਨ ਦੇਣ ਵਾਲਾ ਜੋ ਪਰਮਾਤਮਾ ਹੈ, ਫਿਰ ਪੜੋ ਜੀ। ਜੀਵਦਿਆਂ ਨੂੰ ਮਿਲੇ ਸੋ ਜੀਵ ਦੇ। ਕਹਿੰਦੇ ਜਿਨ੍ਹਾਂ ਨੂੰ ਜਿਉਂਦੇ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ, ਜਿਹੜਾ ਪਰਮਾਤਮਾ ਜਗਤ ਨੂੰ ਜੀਵਨ ਦਾਨ ਦੇਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਜਗਤ ਜੀਵਨ ਪ੍ਰਦਾਨ ਕਰਨ ਵਾਲਾ ਜੋ ਪਰਮੇਸ਼ਰ ਹੈ, ਉਸ ਜਗਤ ਜੀਵਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਿਨ੍ਹਾਂ ਨੇ ਜਿਉਂਦੇ ਜੀ ਪਾ ਲਿਆ ਹੈ। ਹਰ ਜਗ ਜੀਵਨ ਉਰ ਧਾਰ। ਜਗਤ ਨੂੰ ਜੀਵਨ ਦਾਨ ਦੇਣ ਵਾਲੇ ਹਰੀ ਪਰਮੇਸ਼ਰ ਨੂੰ ਆਪਣੇ ਉਰ ਹਿਰਦੇ ਅੰਦਰ ਉਹਨਾਂ ਨੇ ਧਾਰਨ ਕਰ ਲਿਆ ਹੈ। ਕਦੇ ਵੀ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਸਾਰਿਆ ਨਹੀਂ। ਇਹੋ ਹੀ ਪੰਕਤੀ ਫਿਰ ਪੜੋ ਜੀ। ਜੀਵਦਿਆਂ ਨੂੰ ਮਿਲੇ ਸੋ ਜੀਵ ਦੇ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਅੰਤਰੀਵ ਭਾਵ ਵਿੱਚ ਵਚਨ ਕਰਦੇ ਆ, ਜਿਨ੍ਹਾਂ ਨੇ ਸੰਸਾਰ ਦੇ ਵੱਲੋਂ ਮਰ ਕੇ ਪਰਮੇਸ਼ਰ ਦੇ ਵੱਲ ਜੀਵਣਾ ਕੀਤਾ ਹੈ। ਭਾਵ ਆਪਾ ਭਾਵ ਅਭਾਵ ਕਰ ਦਿੱਤਾ ਹੈ। ਹਰ ਇੱਕ ਪੱਖ ਤੋਂ ਰਤਾ ਭਰ ਵੀ ਸੂਖਮ ਜਿੰਨਾ ਵੀ ਮਨ ਦੇ ਵਿੱਚ ਕੋਈ ਹੰਕਾਰ, ਗੁਮਾਨ, ਅਭਿਮਾਨ ਨਹੀਂ ਰਹਿਣ ਦੇਣਾ ਕੀਤਾ। ਸੰਸਾਰ ਵੱਲੋਂ ਮਾਰੀ ਗਏ ਹੈ ਤੇ ਪਰਮੇਸ਼ਰ ਦੇ ਵੱਲ ਜੀਵਤ ਭਾਵ ਦੇ ਵਿੱਚ ਹਨ। ਪਰਮੇਸ਼ਰ ਦੇ ਵੱਲ ਜਿਨ੍ਹਾਂ ਨੇ ਸੰਸਾਰਾਕਾਰ ਬਿਰਤੀ ਹਟਾ ਕੇ ਬ੍ਰਹਮਾਕਾਰ ਦੇ ਵਿੱਚ ਜਿਨ੍ਹਾਂ ਨੇ ਲੀਨ ਕਰ ਲਈ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਜੀਵਦਿਆਂ ਨੂੰ ਮਿਲੈ ਸੋ ਜੀਵ ਦੇ। ਜਿਹੜੇ ਪਰਮੇਸ਼ਰ ਦੇ ਵੱਲ ਜੀਵਤ ਭਾਵ ਵਿੱਚ ਹੋਏ ਉਹਨਾਂ ਨੂੰ ਮਿਲਿਆ, ਪਰਮਾਤਮਾ ਮਿਲਿਆ। ਸੋ ਜੀਵ ਦੇ ਅਸਲ ਦੇ ਵਿੱਚ ਉਹ ਹੀ ਜਿਉਂਦੇ ਜਾਣਨਾ ਕਰੋ ਜਿਨ੍ਹਾਂ ਨੇ ਜੀਵਤ ਭਾਵ ਵਿੱਚ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਸੰਸਾਰ ਵੱਲੋਂ ਮਰ ਕੇ ਆਪਾ ਭਾਵ ਮਾਰ ਕੇ ਪਰਮੇਸ਼ਰ ਵਾਹਿਗੁਰੂ ਦੇ ਵੱਲ ਜੀਵਣਾ ਕੀਤਾ ਹੈ, ਵਾਹਿਗੁਰੂ ਦੇ ਸਰੂਪ ਨੂੰ ਪਾਇਆ ਹੈ। ਸੋ ਜੀਵ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਅਸਲ ਦੇ ਵਿੱਚ ਜਿਉਂਦੇ ਆਖਿਆ ਜਾ ਸਕਦਾ ਹੈ। ਪਰ ਜਿਨ੍ਹਾਂ ਨੇ ਆਪਾ ਭਾਵ ਨਹੀਂ ਅਭਾਵ ਕੀਤਾ, ਜਿਨ੍ਹਾਂ ਨੇ ਸੰਸਾਰ ਦੇ ਵੱਲੋਂ ਵੀ ਨਹੀਂ ਮਰਨਾ ਕੀਤਾ, ਹਜੂਰ ਕਹਿੰਦੇ ਹਨ ਅਸਲ ਦੇ ਵਿੱਚ ਉਹ ਮਰੇ ਹੋਏ ਜੀਵ ਹਨ। ਜਿਨ੍ਹਾਂ ਨੇ ਜਿਉਂਦੇ ਹੀ ਵਾਹਿਗੁਰੂ ਦੇ ਸਰੂਪ ਦੀ ਅਭੇਰਤਾ ਪਾ ਲਈ, ਆਪਾ ਭਾਵ ਅਭਾਵ ਕਰ ਦਿੱਤਾ, ਹੰਕਾਰ ਤੋਂ ਰਹਿਤ ਹੋ ਗਏ ਹੈ, ਉਹ ਗੁਰਮੁਖ ਪਿਆਰੇ ਜਿਉਂਦੇ ਕਹੇ ਜਾਂਦੇ ਹਨ। ਹਰ ਜਗ ਜੀਵਨ ਉਰ ਧਾਰ। ਕਿਵੇਂ ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਪਾਇਆ? ਸਤਿਗੁਰੂ ਜੀ ਕਹਿੰਦੇ ਹਨ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਪਰਮੇਸ਼ਰ ਨੂੰ ਔਰ ਹਿਰਦੇ ਅੰਦਰ ਧਾਰਨ ਕੀਤਾ ਹੈ, ਧਾਰ ਦ੍ਰਿੜ ਕੀਤਾ ਹੈ। ਪਰਪੱਕਤਾ ਕਰਕੇ ਪਰਮੇਸ਼ਰ ਨੂੰ ਕਦੇ ਵਿਸਾਰਦੇ ਹੀ ਨਹੀਂ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ ਹੈ। ਨਾਨਕ ਗੁਰਮੁਖ ਸੋਹਣੇ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਹਨ, ਲੋਕ ਪਰਲੋਕ ਦੇ ਵੀ ਸੋਹਣੇ ਸ਼ੋਭਾ ਵਾਲੇ ਹਨ। ਇਸ ਲੋਕ ਦੇ ਵਿੱਚ ਵੀ ਉਹਨਾਂ ਦੀ ਸ਼ੋਭਾ ਹੈ, ਪਰਮੇਸ਼ਰ ਦੇ ਦਰ ਦੇ ਵੀ ਉਹਨਾਂ ਦੀ ਸ਼ੋਭਾ ਹੈ। ਜਗਤ ਅੰਦਰ ਵੀ ਉਹਨਾਂ ਨੂੰ ਹਰ ਕੋਈ ਪ੍ਰੇਮ ਕਰਦਾ ਹੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਝੱਕ ਝੱਕ ਆਵੈ ਜਾਵੈ। ਕਹਿੰਦੇ ਹਨ ਕਿ ਗੁਰਮੁਖਾਂ ਨੂੰ ਹਰ ਕੋਈ ਪ੍ਰੇਮ ਕਰਦਾ। ਜੋ ਪਰਮੇਸ਼ਰ ਦੇ ਨਾਲ ਪ੍ਰੇਮ ਕਰਦੇ ਆ ਨਾ, ਹਜੂਰ ਕਹਿੰਦੇ ਉਹਨਾਂ ਨੂੰ ਹਰ ਕੋਈ ਪ੍ਰੇਮ ਕਰਦਾ ਹੈ। ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੇਮ ਨਹੀਂ ਕੀਤਾ, ਹਜੂਰ ਕਹਿੰਦੇ ਉਹ ਝਖਾਂ ਦੇ ਵਿੱਚ ਹੀ ਕਦੇ ਜਗਤ ਵਿੱਚ ਆ ਜਾਂਦੇ ਆ, ਝਖਾਂ ਮਾਰਦੇ ਹੋਏ ਸੰਸਾਰ ਤੋਂ ਚਲੇ ਜਾਂਦੇ, ਜਨਮਦੇ ਮਰਦੇ ਰਹਿੰਦੇ ਹਨ। ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਧਾਰੀ ਹੈ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨਾਨਕ ਗੁਰਮੁਖ ਸੋਹਣੇ। ਐਸੇ ਲੋਕ ਪਰਲੋਕ ਦੇ ਵਿੱਚ ਗੁਰਮੁਖ ਪਿਆਰੇ ਸ਼ੋਭਾ ਵਾਲੇ ਹਨ। ਤਿਤ ਸੱਚੇ ਦਰਬਾਰ। ਉਹ
ਉਸ ਪਰਮਾਤਮਾ ਦੀ ਸੱਚੇ ਦਰਬਾਰ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਉੱਥੇ ਤਾਂ ਫਿਰ ਓਏ ਓਏ ਕਰਕੇ ਨਹੀਂ ਕੋਈ ਵੀ ਪੁਕਾਰਦਾ, ਆਦਰ ਮਿਲਦਾ ਹੈ, ਸਨਮਾਨ ਮਿਲਦਾ ਹੈ। ਰੇ ਰੇ ਦਰਗਹ ਕਹੈ ਨ ਕੋ, ਆਓ ਬੈਠ ਆਦਰ ਸੁਭ ਦੇਵ। ਆਓ ਜੀ ਭਗਤ ਜੀ, ਆਓ ਜੀ ਮਹਾਤਮਾ ਜੀ, ਆਓ ਜੀ ਸੰਤ ਜੀ, ਆਓ ਜੀ ਗੁਰਮੁਖ ਪਿਆਰਿਓ ਜੀ। ਇਹ ਉੱਥੇ ਸਤਿਕਾਰ ਮਿਲਦਾ ਹੈ। ਸਾਧ ਸੰਗਤ ਜੀ, ਜੇ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਕਿਤੇ ਆਪਣੀ ਮੌਜ ਦੇ ਵਿੱਚ ਧਰਮ ਰਾਜੇ ਦੇ ਕੋਲ ਚਲੇ ਜਾਣ ਨਾ, ਆਪਣੀ ਮੌਜ ਦੇ ਵਿੱਚ, ਉਵੇਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਕੋਈ ਹਿਸਾਬ ਕਿਤਾਬ ਲੇਖਾ ਜੋਖਾ ਨਹੀਂ ਦੇਣ ਜਾਣਾ ਪੈਂਦਾ, ਪਰ ਆਪਣੀ ਮੌਜ ਦੇ ਨਾਲ ਸੁਦੇ ਕਿਤੇ ਚਲੇ ਜਾਣ, ਧਰਮ ਰਾਜਾ ਵੀ ਕਹਿੰਦੇ ਉਹਨਾਂ ਦਾ ਸਤਿਕਾਰ ਕਰਦਾ ਹੈ। ਨਾਨਕ ਧਰਮ ਐਸੇ ਚਵਹੇ ਕੀਤੋ ਭਵਨ ਪੁਨੀਤ। ਉਹ ਸਤਿਕਾਰ ਕਰਦਾ ਕਿ ਧੰਨ ਮੇਰੇ ਭਾਗ ਹਨ, ਆਪ ਨੇ ਕਿਰਪਾ ਕੀਤੀ, ਮੁਬਾਰਕ ਚਰਨ ਪਾ ਕੇ ਮੇਰੇ ਘਰ ਨੂੰ, ਗ੍ਰਹਿ ਨੂੰ ਆਪ ਜੀ ਨੇ ਪਵਿੱਤਰ ਕਰ ਦਿੱਤਾ ਹੈ। ਇਹ ਗੁਰੂ ਕੀ ਬਾਣੀ ਦਾ ਬਚਨ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹਨ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ, ਫਿਰ ਇਹੀ ਪੰਕਤੀ ਪੜੋ। ਜੀਵ ਦਿਆਨੋ ਮਿਲੇ ਸੋ ਜੀਵ ਦੇ। ਜਿਹੜੇ ਗੁਰਮੁਖ ਪਿਆਰੇ ਜੀਵਤ ਭਾਵ ਦੇ ਵਿੱਚ ਹਨ। ਜੀਵਣਾ ਕੀ ਹੈ? ਪਰਮਾਤਮਾ ਦਾ ਸਿਮਰਨ ਕਰਨਾ। ਜੀਵਨੰ ਹਰ ਨਾਮ ਧਿਆਵਣਾ ਹੈ। ਸੰਸਕ੍ਰਿਤ ਦੇ ਸ਼ਲੋਕਾਂ ਵਿੱਚ ਵੀ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਮਰਣੰ ਹਰ ਬਿਸਰਣੰ। ਕਹਿੰਦੇ ਹਨ ਕਿ ਮਰਨਾ ਉਹ ਹੈ ਜਿਹੜੀ ਰੱਬ ਦੀ ਯਾਦ ਭੁੱਲ ਜਾਣੀ, ਜਾਣੋ ਕਿ ਮਰਿਆ ਹੋਇਆ ਹੀ ਹੈ। ਜੀਵਨੰ ਹਰ ਨਾਮ ਧਿਆਵਣਾ ਹੈ। ਅਸਲ ਜੀਵਨ ਉਹ ਹੈ ਜਿਹੜਾ ਵਡਭਾਗਾ ਪੁਰਖ ਪਰਮੇਸ਼ਰ ਦਾ ਨਾਮ ਧਿਆਵਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਹਨ, ਜੀਵਦਿਆਂ ਨੂੰ ਮਿਲੇ ਸੋ ਜੀਵਦੇ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜੇ ਗੁਰਮੁਖ ਪਿਆਰੇ ਹਨ, ਵਾਹਿਗੁਰੂ ਦੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਹੈ, ਜਿਨ੍ਹਾਂ ਨੇ ਕਦੇ ਨਾਮ ਨੂੰ ਵਿਸਾਰਿਆ ਨਹੀਂ, ਉਹਨਾਂ ਨੂੰ ਪਰਮੇਸ਼ਰ ਦੀ ਜੀਵਤ ਭਾਵ, ਜੀਵ ਦੇ ਸਦਾ ਹੀ ਜਿਉਂਦਾ ਰਹਿਣ ਵਾਲਾ ਪਰਮੇਸ਼ਰ ਮਿਲਿਆ ਹੈ। ਹਰ ਜਗ ਜੀਵਨ ਉਧਾਰ। ਜਗਤ ਨੂੰ ਜੀਵਨ ਦਾਨ ਦੇਣ ਵਾਲੇ ਪਰਮੇਸ਼ਰ ਨੂੰ ਉਹਨਾਂ ਨੇ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਹਿਰਦੇ ਰੂਪੀ ਘਰ ਦੇ ਵਿੱਚ ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਸਾਂਭ ਕਰਕੇ ਰੱਖ ਲਿਆ ਹੈ। ਨਾਨਕ ਗੁਰਮੁਖ ਸੋਹਣੇ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਧਾਰਨ ਕੀਤੀ ਹੈ, ਵਾਹਿਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ ਅੰਦਰ ਦ੍ਰਿੜ ਕਰ ਲਿਆ ਹੈ, ਲੋਕ ਪਰਲੋਕ ਦੇ ਵਿੱਚ ਸੋਭਾ ਵਾਲੇ ਹਨ। ਤਿਤ ਸੱਚੇ ਦਰਬਾਰ। ਕਿਉਂਕਿ ਉਹ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਸੱਚੇ ਗਿਣੇ ਜਾਂਦੇ ਹਨ। ਤੇ ਸੱਚੇ ਕੌਣ ਗਿਣੇ ਜਾਂਦੇ ਹੈ? ਜੋ ਸੱਚੇ ਨਾਮ ਦਾ ਅਭਿਆਸ ਕਰਦੇ ਹਨ, ਸੱਚੇ ਸ਼ਬਦ ਦੀ ਕਮਾਈ ਕਰਦੇ ਹਨ, ਸੱਚੇ ਸਤਿਗੁਰੂ ਜੀ ਦੇ ਲੜ ਲੱਗ ਕੇ ਜੀਵਨ ਕਿਰਤਾਰਥ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਮੰਨਣ ਯੋਗ ਹੋ ਜਾਂਦੇ ਹਨ। ਹਰ ਮੰਦਰ ਹਰ ਸਾਜਿਆ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜੋ ਮੰਦਰ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਤੱਖ ਜੋ ਮੰਦਰ ਸ੍ਰੀ ਹਰਿਮੰਦਰ ਸਾਹਿਬ ਹੈ, ਇਹ ਵੀ ਗਰੀਬ ਨਵਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਜਿਆ ਹੈ। ਸਾਧ ਸੰਗਤ ਜੀ, ਸਰੀਰ ਵੀ ਇਹ ਮੰਦਰ ਹੈ। ਅਕਾਲ ਪੁਰਖ ਪਰਮਾਤਮਾ ਨੇ ਇਹਦੀ ਸਿਰਜਣਾ ਕੀਤੀ ਹੈ। ਸਤ ਸੰਗਤ ਵੀ ਇੱਕ ਮੰਦਰ ਹੈ ਜੋ ਹਰੀ ਦਾ ਮੰਦਰ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤ ਸੰਗਤ ਦੇ ਅੰਦਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਨਿਵਾਸ ਕਰਦਾ ਹੈ। ਔਰ ਹਜ਼ੂਰ ਕਹਿੰਦੇ ਹਨ, ਜਿਹੜਾ ਗੁਰੂ ਕੀ ਸ਼ਰਨ ਧਾਰਨ ਕਰਨੀ ਹੈ ਨਾ, ਵੀ ਇੱਕ ਹਰੀ ਦਾ ਮੰਦਰ ਹੈ, ਸਤ ਸੰਗਤ ਰੂਪੀ ਮੰਦਰ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਹਰੀ ਦਾ ਮੰਦਰ ਹੈ। ਔਰ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਰੂਪੀ ਮੰਦਰ ਆਪ ਹੀ ਸਿਰਜਿਆ ਹੈ। ਹਰ ਵਸੈ ਜਿਸ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹ ਹੀ ਇਸ ਗਿਆਤ ਨੂੰ ਜਾਣਦਾ ਹੈ ਜਿਸ ਦੇ ਨਾਲ ਹਰੀ ਪਰਮੇਸ਼ਰ ਵਸਦਾ ਹੈ। ਹਰ ਵਸੈ ਜਿਸ ਨਾਲ, ਤੇ ਸਤ ਸੰਗਤ ਦੇ ਵਿੱਚ ਵੀ ਪਰਮੇਸ਼ਰ ਦਾ ਨਿਵਾਸ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਗਦੀ ਜੋਤ ਤੇ ਪਰਮੇਸ਼ਰ ਸਰੂਪ ਹਨ। ਔਰ ਸਾਧ ਸੰਗਤ ਸਰੀਰ ਦੇ ਅੰਦਰ ਵੀ ਪਰਮੇਸ਼ਰ ਦਾ ਨਿਵਾਸ ਹੈ। ਘਟ ਘਟ ਮੈਂ ਹਰ ਜੂ ਬਸੈ। ਹਰ ਇੱਕ ਘਟ ਦੇ ਅੰਦਰ ਪਰਮੇਸ਼ਰ ਦਾ ਨਿਵਾਸ ਹੈ। ਉਹ ਪਰਮਾਤਮਾ ਦੀ ਸੱਤਾ ਸ਼ਕਤੀ ਹੈ।
ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐਸਾ ਉਹ ਪਰਮਾਤਮਾ ਹੈ ਜਿਸ ਨੇ ਸਰੀਰ ਰੂਪੀ ਮੰਦਰ ਬਣਾਇਆ ਹੈ, ਸਤ ਸੰਗਤ ਰੂਪੀ ਇਹ ਮੰਦਰ ਬਣਾਇਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਮੰਦਰ ਬਣਾਇਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇਹਨਾਂ ਦੇ ਨਾਲ ਹੀ ਹਰ ਸਮੇਂ, ਇਹਨਾਂ ਦੇ ਵਿੱਚ ਹਰ ਸਮੇਂ ਨਿਵਾਸ ਰੱਖਦਾ ਹੈ। ਗੁਰਮਤਿ ਹਰ ਪਾਇਆ, ਪਰ ਕਿਵੇਂ ਉਹ ਪਰਮਾਤਮਾ ਪਾਇਆ ਜਾਂਦਾ ਹੈ? ਗੁਰਮਤਿ ਦੁਆਰਾ। ਗੁਰਮਤਿ ਨੂੰ ਧਾਰਨ ਕਰਨ ਵਾਲਿਆਂ ਨੇ ਉਹ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਹੈ। ਮਾਇਆ ਮੋਹ ਮਰਜਾਲ, ਇਹ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਗੁਰਮੁਖਾਂ ਨੇ ਗੁਰਮਤਿ ਨੂੰ ਧਾਰਨ ਕਰਕੇ ਪਾਇਆ ਹੈ? ਹਜੂਰ ਕਹਿੰਦੇ ਮਾਇਆ ਮੋਹ ਪਰ ਜਾਲ, ਵਿਸ਼ੇਸ਼ ਕਰਕੇ ਜਾਲ ਸਾੜ ਕਰਕੇ ਮਾਇਆ ਦੇ ਮੋਹ ਗਿਆਨ ਰੂਪੀ ਅਥਵਾ ਸ਼ਬਦ ਰੂਪੀ ਅਗਨ ਤੇ ਪ੍ਰਚੰਡ ਤੇ ਸਾਧ ਸੰਗਤ ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕੀਤਾ ਹੈ ਨਾ, ਸ਼ਬਦ ਰੂਪ ਅਗਨ ਤੇ ਜਿਨ੍ਹਾਂ ਨੇ ਮਾਇਆ ਦੇ ਮੋਹ ਨੂੰ ਸਾੜ ਦਿੱਤਾ ਹੈ। ਮਾਇਆ ਮੋਹ ਪਰ ਜਾਲ, ਜਾਲ ਕਹਿੰਦੇ ਨੇ ਜਾਲਣੇ ਨੂੰ ਸਾੜਨੇ, ਪਰ ਕਹਿੰਦੇ ਨੇ ਵਿਸ਼ੇਸ਼ ਕਰਕੇ ਜਿਨ੍ਹਾਂ ਨੇ ਸ਼ਬਦ ਰੂਪ ਅਗਨੀ ਪ੍ਰਚੰਡ ਤੇ ਮਾਇਆ ਦਾ ਮੋਹ ਸਾੜ ਦਿੱਤਾ ਹੈ। ਜਗਤ ਦੀ ਰਤਾ ਭਰ ਵੀ ਮੋਹ ਮਮਤਾ ਨੇ ਆਪਣੇ ਮਨ ਵਿੱਚ ਰਹਿਣ ਦੇਣਾ ਕੀਤੀ। ਉਹਨਾਂ ਗੁਰਮੁਖਾਂ ਨੇ ਗੁਰਮਤਿ ਦੁਆਰਾ ਮਨ ਮੱਤਾਂ ਦਾ ਤਿਆਗ ਕਰਕੇ ਵਾਹਿਗੁਰੂ ਨੂੰ ਪਾ ਲਿਆ ਹੈ। ਹਰ ਮੰਦਰ ਵਸਤ ਅਨੇਕ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਪ੍ਰਤੱਖ ਵੀ ਹਰਿਮੰਦਰ ਸਾਹਿਬ ਦੇ ਅੰਦਰ ਅਨੇਕਾਂ ਹੀ ਵਸਤੂਆਂ ਹਨ। ਪ੍ਰਤੱਖ ਵੀ ਕੀ ਹਨ? ਸਤਿਗੁਰਾਂ ਦੇ ਦੀਦਾਰ ਕਰਨੇ ਨੇਤਰਾਂ ਦੇ ਨਾਲ ਸਫਲੇ ਹੋ ਜਾਂਦੇ ਹਨ, ਹੱਥਾਂ ਦੇ ਨਾਲ ਟਹਿਲ ਕਰਕੇ ਸਫਲੇ ਹੋ ਜਾਂਦੇ ਹੈ, ਪੈਰਾਂ ਦੇ ਨਾਲ ਕਦਮ ਕਦਮ ਚੱਲ ਕੇ ਵੀ ਸਫਲੇ ਹੋ ਜਾਂਦੇ ਜੋ ਸਤ ਸੰਗਤ ਦੇ ਵਿੱਚ ਭਾਵਨਾ ਦੇ ਨਾਲ ਜਾਣਾ ਹੈ, ਕੰਨਾਂ ਦੇ ਨਾਲ ਵਾਹਿਗੁਰੂ ਦਾ ਜਲ ਸੁਣਨੇ ਕਰਕੇ ਵੀ ਸਫਲੇ ਹੋ ਜਾਂਦੇ ਹਨ, ਜੀਭਾਂ ਦੇ ਨਾਲ ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨ ਕਰਕੇ ਸਫਲੇ ਹੋ ਜਾਂਦੇ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਇਹ ਪ੍ਰਤੱਖ ਹਰਿਮੰਦਰ ਸਾਹਿਬ ਦੇ ਅੰਦਰ ਜੋ ਹੈ ਇਹ ਵੀ ਬਹੁਤ ਸਾਰੀਆਂ ਕਹਿੰਦੇ ਜਿਹੜੀਆਂ ਵਸਤੂਆਂ ਹਨ। ਔਰ ਇਸੇ ਤਰ੍ਹਾਂ ਹਜੂਰ ਬਚਨ ਕਰਦੇ ਹਨ, ਹਰ ਮੰਦਰ ਹਰ ਸਾਜਿਆ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਨੇ ਇਹ ਜਿਹੜਾ ਸਾਧ ਸੰਗਤ ਜੀ ਪ੍ਰਤੱਖ ਵੀ ਜਿਹੜਾ ਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਮੰਦਰ ਸਿਰਜਿਆ ਹੈ। ਹਰ ਵਸੈ ਜਿਸ ਨਾਲ, ਅਤੇ ਪਰਮੇਸ਼ਰ ਦਾ ਹਰ ਸਮੇਂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਨਿਵਾਸ ਹੈ। ਗੁਰਮਤਿ ਹਰ ਪਾਇਆ, ਗੁਰਮਤਿ ਦੇ ਦੁਆਰਾ ਗੁਰਮੁਖਾਂ ਨੇ ਪਾਇਆ ਹੈ। ਜਿਨ੍ਹਾਂ ਨੇ ਮਨ ਮਤਾਂ ਨੂੰ ਅਭਾਵ ਕਰ ਦਿੱਤਾ, ਗੁਰੂ ਸ਼ਬਦ ਦੀ ਵਿਚਾਰ ਕਰਕੇ ਸਤਿਗੁਰਾਂ ਦੇ ਆਦੇਸ਼ ਅਨੁਸਾਰ ਜਿਨ੍ਹਾਂ ਨੇ ਜੀਵਨ ਨਿਰਵਾਹ ਕੀਤਾ, ਉਹਨਾਂ ਨੇ ਵਾਹਿਗੁਰੂ ਨੂੰ ਪਾਇਆ ਹੈ। ਮਾਇਆ ਮੋਹ ਮਰਜਾਲ, ਮਾਇਆ ਨੂੰ ਵਿਸ਼ੇਸ਼ ਕਰਕੇ ਜਾਲ ਦਿੱਤਾ ਹੈ, ਮਾਇਆ ਦੇ ਜਾਲ ਨੂੰ ਵਿਸ਼ੇਸ਼ ਕਰਕੇ ਪਰੇ ਕਰ ਦਿੱਤਾ ਹੈ। ਹਰ ਮੰਦਰ ਵਸਤ ਅਨੇਕ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤ ਸੰਗਤ ਰੂਪੀ ਹਰੀ ਦੇ ਮੰਦਰ ਵਿੱਚ ਵੀ ਅਨੇਕਾਂ ਹੀ ਵਸਤੂਆਂ ਹਨ। ਕੀ ਹਨ? ਵਿਵੇਕ ਹੈ, ਵੈਰਾਗ ਹੈ, ਖਟ ਸੰਪਤੀ ਹੈ, ਮੋਖ ਇੱਛਾ ਹੈ। ਅਨੇਕਾਂ ਇਹ ਅਮੋਲਕ ਵਸਤੂਆਂ ਹਨ ਗੁਰੂ ਕੀ ਸਤ ਸੰਗਤ ਰੂਪੀ ਪਰਮੇਸ਼ਰ ਦੇ ਹਰੀ ਮੰਦਰ ਦੇ ਵਿੱਚ। ਔਰ ਹਜੂਰ ਅੱਗੇ ਬਚਨ ਕਰਦੇ ਹਨ, ਨਵ ਨਿਧ ਨਾਮ ਸਮਾਲ। ਫਿਰ ਨਵ ਨਿਧ ਜਿਹੜੀਆਂ ਨੌ ਨਿਧੀਆਂ ਹਨ, ਨੌ ਨਿਧੀਆਂ ਦਾ ਖਜ਼ਾਨਾ ਕੀ ਹੈ? ਪਰਮੇਸ਼ਰ ਦਾ ਨਾਮ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸੰਭਾਲਿਆ ਹੈ ਨਾ, ਉਹਨਾਂ ਨੂੰ ਸਾਧ ਸੰਗਤ ਜੀ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੋ ਗਈ ਹੈ। ਸਤ ਸੰਗਤ ਰੂਪੀ ਹਰੀ ਦੇ ਮੰਦਰ ਵਿੱਚੋਂ ਉਹਨਾਂ ਨੂੰ ਸਾਧ ਸੰਗਤ ਐਸੇ ਸ਼ੁਭ ਗੁਣ ਪ੍ਰਾਪਤ ਹੋਏ ਹੈ। ਐਸੀਆਂ ਵਸਤੂਆਂ ਉਹਨਾਂ ਨੇ ਭਾਲ ਕਰਕੇ ਲੱਭ ਲਈਆਂ ਨੇ, ਪ੍ਰਾਪਤ ਕਰ ਲਈਆਂ ਨੇ। ਖੱਟ ਸੰਮਤੀ, ਮੋਹ ਇੱਛਾ, ਵਿਵੇਕ, ਵੈਰਾਗ, ਇਹ ਸ਼ੁਭ ਗੁਣ ਉਹਨਾਂ ਗੁਰਮੁਖਾਂ ਨੇ ਪ੍ਰਾਪਤ ਕੀਤੇ ਹੈ। ਜਿਨ੍ਹਾਂ ਨੇ ਨੌ ਨਿਧੀ ਅਤੇ ਖਜ਼ਾਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ। ਫਿਰ ਇਹੋ ਹੀ ਪੰਕਤੀ ਪੜੋ ਜੀ, ਹਰ ਮੰਦਰ ਵਸਤ ਅਨੇਕ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਸਰੀਰ ਰੂਪੀ ਵੀ ਸਾਧ ਸੰਗਤ ਜੀ ਹਰੀ ਦਾ ਜੋ ਮੰਦਰ ਹੈ, ਇਹਦੇ ਵਿੱਚ ਵੀ ਅਨੇਕਾਂ ਹੀ ਵਸਤੂਆਂ ਹਨ। ਸ਼ੁਭ ਗੁਣ, ਵਡਿਆਈਆਂ, ਫਿਰ ਪਰਮੇਸ਼ਰ ਦਾ ਨਾਮ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ। ਪਰਮੇਸ਼ਰ ਦਾ ਨਾਮ, ਨੌ ਨਿਧੀਆਂ ਦਾ ਖਜ਼ਾਨਾ ਵੀ ਸਰੀਰ ਰੂਪੀ ਹਰੀ ਦੇ ਮੰਦਰ ਦੇ ਵਿੱਚ ਹੈ। ਵਡਿਆਈਆਂ, ਸ਼ੁਭ ਗੁਣ ਇਹ ਅੰਦਰ ਹੀ ਹੈ ਨਾ।
ਪਰ ਸਾਧ ਸੰਗਤ ਜੀ ਉਜਾਗਰ ਤਾਂ ਹੁੰਦੇ ਹੈ ਜਦੋਂ ਸਤਿਗੁਰੂ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ, ਜਦੋਂ ਸਤਿਗੁਰਾਂ ਤੋਂ ਸੋਝੀ ਪ੍ਰਾਪਤ ਕਰਦਾ ਹੈ, ਕਿਵੇਂ ਹਿਰਦੇ ਵਿੱਚ ਉਹਨਾਂ ਨੂੰ ਪ੍ਰਗਟ ਕਰਨਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹਨ, ਹਰ ਮੰਦਰ ਅਵਸਥਾ ਅਨੇਕ ਹੈ। ਕਹਿੰਦੇ ਹਨ ਸ਼੍ਰੀ ਰੂਪੀ ਹਰੀ ਦੇ ਮੰਦਰ ਵਿੱਚ ਵੀ ਅਨੇਕਾਂ ਹੀ ਵਡਿਆਈਆਂ ਸ਼ੁਭ ਗੁਣਾ ਰੂਪੀ ਵਸਤੂਆਂ ਹਨ, ਨਵ ਨਿਤ ਨਾਮ ਸਮਾਲ। ਪਰ ਕਿਹਨਾਂ ਨੂੰ ਪ੍ਰਾਪਤ ਹੁੰਦੇ ਹੈ? ਜੋ ਨੌ ਨਿਧੀਆਂ ਦੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲਦੇ ਹਨ, ਉਹਨਾਂ ਨੂੰ ਸੱਚੀਆਂ ਵਡਿਆਈਆਂ ਵੀ ਪ੍ਰਾਪਤ ਹੋ ਜਾਂਦੀਆਂ ਨੇ। ਪਰਮੇਸ਼ਰ ਦਾ ਨਾਮ ਦੀ ਧੁਨ ਵੀ ਉਹਨਾਂ ਨੂੰ ਹਿਰਦੇ ਦੇ ਵਿੱਚੋਂ ਹੀ ਸੁਣਾਈ ਦਿੰਦੀ ਹੈ, ਹਿਰਦੇ ਦੇ ਵਿੱਚੋਂ ਹੀ ਉਹਨਾਂ ਨੂੰ ਸਾਧ ਸੰਗਤ ਦੀ ਸ਼ੁਭ ਗੁਣਾਂ ਦੀ ਫਿਰ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਕਿ ਸਤ ਸੰਗਤ ਰੂਪੀ ਹਰੀ ਮੰਦਰ ਦੇ ਵਿੱਚੋਂ ਵੀ ਸ਼ੁਭ ਗੁਣਾਂ ਦੀ ਪ੍ਰਾਪਤੀ ਹੈ। ਔਰ ਇਸੇ ਪ੍ਰਕਾਰ ਇਹੋ ਪੰਕਤੀ ਪੜੋ ਜੀ, ਹਰ ਮੰਦਰ ਅਵਸਥਾ ਅਨੇਕ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਹਰੀ ਦਾ ਮੰਦਰ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਜੋ ਅਨੇਕਾਂ ਹੀ ਜੀਵਾਂ ਦਾ ਵਸਤੂਵਾਚਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਸਾਰੀਆਂ ਸੰਸਾਰ ਦੇ ਜੀਵ ਰੂਪ ਵਸਤੂਆਂ ਦਾ ਜੋ ਪਰਮੇਸ਼ਰ ਆਧਾਰ ਹੈ, ਉਹ ਐਸਾ ਅਕਾਲ ਪੁਰਖ ਵਾਹਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਆਸਰਾ ਰੂਪ ਹਨ। ਨਵ ਨਿਤ ਨਾਮ ਸਮਾਲ। ਕਿਵੇਂ ਉਹ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ? ਨਵ ਨਿਤ ਨਵਦਾ ਭਗਤੀ ਕਰਕੇ। ਨਵਦਾ ਭਗਤੀ ਰੂਪ ਕਹਿੰਦੇ ਹਨ ਵਸਤੂਆਂ ਦੀ ਉਹਨਾਂ ਗੁਰਮੁਖਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਜੋ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਘਰ ਵਿੱਚ ਸਾਂਭ ਲੈਂਦੇ ਹਨ। ਧੰਨ ਭਗਵੰਤੀ ਨਾਨਕਾ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹ ਮਹਾਤਮਾ ਰੂਪ ਸਖੀਆਂ ਧੰਨਤਾ ਦੇ ਯੋਗ ਹਨ, ਉਹਨਾਂ ਦੇ ਵੱਡੇ ਭਾਗ ਜਾਣਨਾ ਕਰੋ। ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ। ਜਿਨ੍ਹਾਂ ਨੂੰ ਹਿਰਦੇ ਰੂਪੀ ਘਰ ਦੇ ਵਿੱਚੋਂ ਗੁਰਮੁਖ ਪਿਆਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਲੱਭਾ ਹੈ। ਭਾਲ ਸ਼ਬਦ ਦੇ ਵਿਚਾਰ ਕਰਕੇ ਜਿਨ੍ਹਾਂ ਨੇ ਭਾਲ ਲਿਆ ਹੈ, ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ, ਜੋ ਹਰੀ ਹਰ ਇੱਕ ਅੰਦਰ ਪਰਮੇਸ਼ਰ ਦਾ ਸਰੂਪ ਹੈ, ਜਿਨ੍ਹਾਂ ਨੂੰ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਸਰੂਪ ਲੱਭਾ ਹੈ, ਐਸੇ ਮਹਾਤਮਾ ਰੂਪ ਸਖੀਆਂ ਹਜੂਰ ਕਹਿੰਦੇ ਉਹਨਾਂ ਦੇ ਧੰਨ ਭਾਗ ਹਨ, ਵੱਡੇ ਭਾਗ ਉਹਨਾਂ ਦੇ ਜਾਣਨਾ ਕਰੋ। ਭਾਗੀ ਗੜ ਮੰਦਰ ਖੋਜਿਆ। ਵੱਡਿਆਂ ਭਾਗਾਂ ਵਾਲਿਆਂ ਨੇ ਸਾਧ ਸੰਗਤ ਜੀ ਇਹ ਗੜ ਅਤੇ ਮੰਦਰ ਨੂੰ ਖੋਜਣਾ ਕੀਤਾ ਹੈ। ਸਰੀਰ ਰੂਪੀ ਇਹ ਸਾਧ ਸੰਗਤ ਜੀ ਮੰਦਰ ਹੈ, ਸੰਸਾਰ ਰੂਪੀ ਗੜ ਕਿਲਾ ਅਕਾਲ ਪੁਰਖ ਪਰਮੇਸ਼ਰ ਨੇ ਬਣਾਇਆ ਹੈ। ਪਰ ਵੱਡਿਆਂ ਭਾਗਾਂ ਵਾਲਿਆਂ ਨੇ ਹੀ ਸਾਧ ਸੰਗਤ ਇਸ ਸੰਸਾਰ ਰੂਪੀ ਕਿਲੇ ਵਿੱਚ ਆ ਕਰਕੇ ਸਰੀਰ ਰੂਪੀ ਮੰਦਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਖੋਜਣਾ ਕੀਤਾ ਹੈ। ਹਰ ਹਿਰਦੈ ਪਾਇਆ ਨਾਲ। ਜਿਨ੍ਹਾਂ ਨੇ ਖੋਜਿਆ ਉਹਨਾਂ ਨੇ ਆਪਣੇ ਨਾਲ ਹੀ ਹਿਰਦੇ ਵਿੱਚੋਂ ਪਰਮੇਸ਼ਰ ਨੂੰ ਪਾ ਲਿਆ ਹੈ। ਹਰ ਹਿਰਦੈ ਪਾਇਆ ਨਾਲ, ਹਿਰਦੇ ਕਰਕੇ ਜਿਨ੍ਹਾਂ ਨੇ ਪ੍ਰੇਮ ਕੀਤਾ ਨਾ ਵਾਹਿਗੁਰੂ ਦੇ ਸਰੂਪ ਨਾਲ, ਪਰਮੇਸ਼ਰ ਦੇ ਨਾਮ ਦੇ ਨਾਲ ਜਿਨ੍ਹਾਂ ਨੇ ਹਿਰਦੇ ਕਰਕੇ ਪ੍ਰੀਤ ਬਣਾਈ ਹੈ, ਹਜੂਰ ਕਹਿੰਦੇ ਉਹਨਾਂ ਨੇ ਨਾਲ ਆਪਣੇ ਸਰੂਪ ਦੇ ਨਾਲ ਹੀ ਉਹਨਾਂ ਨੂੰ ਪਰਮੇਸ਼ਰ ਨੂੰ ਜਾਣਨਾ ਕੀਤਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਸਾਡੇ ਨਾਲ ਹੀ ਹਰ ਸਮੇਂ ਵਸਦਾ ਹੈ, ਕਦੇ ਵਾਹਿਗੁਰੂ ਨੂੰ ਆਪਣੇ ਤੋਂ ਦੂਰ ਸਮਝਿਆ ਨਹੀਂ। ਜਿਵੇਂ ਭਗਤ ਰਸਨਾ ਦੁਆਰਾ ਬਚਨ ਆਉਂਦੇ ਆ ਨਾ, ਕਹਿ ਰਵਿਦਾਸ ਹੱਥ ਪੈ ਨੇਰੈ ਸਹਜੇ ਹੋਏ ਸੋ ਹੋਈ। ਹੱਥਾਂ ਪੈਰਾਂ ਇਹਨਾਂ ਇੰਦਰੀਆਂ ਤੋਂ ਵੀ ਉਹਨਾਂ ਗੁਰਮੁਖਾਂ ਨੇ ਨੇੜੇ ਜਾਣਿਆ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਹਿਰਦੇ ਅੰਦਰ ਧਾਰਨ ਕੀਤਾ ਹੈ। ਹਜੂਰ ਕਹਿੰਦੇ ਹਨ ਵਡਭਾਗੀ ਗੜ ਮੰਦਰ ਖੋਜਿਆ। ਸਾਧ ਸੰਗਤ ਜੀ ਜਿਹੜਾ ਇਹ ਗੜ ਹੈ ਨਾ, ਇਹ ਜਾਣੋ ਕਿ 10ਵੇਂ ਦਵਾਰ ਇਹ ਗੜ ਹੈ, ਕਿਲਾ ਹੈ, ਤੇ ਅੰਤਸ਼ਕਰਨ ਰੂਪੀ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਵਸਣ ਵਾਲਾ ਮੰਦਰ ਹੈ। ਹਰ ਹਿਰਦੈ ਪਾਇਆ ਨਾਲ। ਪਰ ਕਿਹਨਾਂ ਨੇ ਉਸ ਪਰਮੇਸ਼ਰ ਨੂੰ ਪਾਇਆ ਅੰਤਸ਼ਕਰਨ ਵਿੱਚੋਂ? ਜਿਨ੍ਹਾਂ ਨੇ ਹਿਰਦੇ ਕਰਕੇ ਵਾਹਿਗੁਰੂ ਨੂੰ ਯਾਦ ਕੀਤਾ ਹੈ, ਜਿਨ੍ਹਾਂ ਨੇ ਮਨ ਕਰਕੇ ਪਿਆਰ ਦੇ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਯਾਦ ਕੀਤਾ। ਹਰ ਹਿਰਦੈ ਪਾਇਆ ਨਾਲ, ਉਹਨਾਂ ਨੇ ਵਾਹਿਗੁਰੂ ਨੂੰ ਆਪਣੇ ਸੰਗ ਸੰਗ ਸਮਝ ਕਰਕੇ ਪ੍ਰੇਮ ਕਰਕੇ ਆਪਣੇ ਹਿਰਦਿਓਂ ਹੀ ਪਾ ਲਿਆ ਹੈ। ਮਨ ਮੁਖ ਦਹਿ ਜਿਸ ਫਿਰ ਰਹੇ। ਜਿਹੜੇ ਮਨਮੁਖ ਜੀਵ ਹੈ ਨਾ, ਹਜੂਰ ਕਹਿੰਦੇ ਮਨ ਨੂੰ ਮੁਖੀ ਬਣਾ ਕਰਕੇ
ਮਨ ਦੇ ਪਿੱਛੇ ਲੱਗ ਕੇ ਦਸਾਂ ਦਿਸ਼ਾਵਾਂ ਦੇ ਵਿੱਚ ਹੀ ਫਿਰ ਰਹੇ ਹਨ, ਪਰ ਮਨ ਨੂੰ ਸ਼ਾਂਤੀ ਫਿਰ ਵੀ ਨਹੀਂ ਮਿਲਦੀ। ਕਦੇ ਪੂਰਬ, ਕਦੇ ਪੱਛਮ ਦੀ ਦਿਸ਼ਾ, ਕਦੇ ਉੱਤਰ, ਕਦੇ ਦੱਖਣ ਦੀ ਦਿਸ਼ਾ, ਦਹਿ ਦਿਸ ਭਾਵ ਸਭ ਥਾਵਾਂ 'ਤੇ ਫਿਰਦੇ ਹੈ। ਕਦੇ ਕਿਸੇ ਦਰ 'ਤੇ ਜਾ ਕੇ ਨੱਕ ਰਗੜਦੇ, ਕਦੇ ਕਿਸੇ ਦਰ 'ਤੇ ਜਾ ਕੇ ਇੱਕ ਵਾਹਿਗੁਰੂ ਦਾ ਆਸਰਾ ਛੱਡ ਕੇ ਕਦੇ ਕਿਸੇ ਪਾਸੇ ਜਾਂਦੇ ਹੈ, ਕਦੇ ਕਿਸੇ ਪਾਸੇ ਜਾਂਦੇ ਹਨ। ਤ੍ਰਿਸ਼ਨਾ ਲੋਭ ਵਿਕਾਰ। ਹਜੂਰ ਕਹਿੰਦੇ ਅਦਸ਼ੇ ਕਰਕੇ ਜਾਣੋ, ਉਹਨਾਂ ਦੇ ਹਿਰਦੇ ਅੰਦਰ ਤ੍ਰਿਸ਼ਨਾ ਦੀ ਅੱਗ ਲਟ ਲਟ ਕਰਦੀ ਹੋਈ ਬਲਦੀ ਹੈ। ਇਸ ਕਰਕੇ ਮਨ ਨੂੰ ਸ਼ਾਂਤੀ ਨਹੀਂ ਉਹਨਾਂ ਦੇ ਮਿਲਦੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹੁਤੇ ਵਿਕਾਰ ਉਹਨਾਂ ਦੇ ਅੰਦਰ ਹਨ। ਈਰਖਾ ਹੈ, ਦਵੈਸ਼ ਹੈ, ਦੁਬਦਾ ਹੈ, ਹੰਕਾਰ ਹੈ, ਲੋਭ ਹੈ, ਜਗਤ ਦੀ ਮੋਹ ਮਮਤਾ ਹੈ, ਅਤ ਤ੍ਰਿਸ਼ਨਾ ਔਰ ਅਦਸ਼ੇ ਕਰਕੇ ਬਹੁਤ ਜ਼ਿਆਦਾ ਜਿਹੜੀ ਪ੍ਰਚੰਡ ਤ੍ਰਿਸ਼ਨਾ ਦੀ ਅੱਗ ਲਟ ਲਟ ਕਰਦੀ ਬਲਦੀ ਹੈ। ਲੋਭ ਵਿਕਾਰ, ਅਤੇ ਫਿਰ ਲੋਭ ਹੈ ਪਦਾਰਥਾਂ ਦੀ ਇਕੱਤਰਤਾ ਕਰਨ ਦਾ। ਵਿਕਾਰਾਂ ਦੇ ਅਧੀਨ ਹੋ ਕਰਕੇ ਹਜੂਰ ਕਹਿੰਦੇ ਮਨਮੁਖ ਦਹਿ ਦਿਸ ਧਾਵਦੇ, ਮਨ ਨੂੰ ਸ਼ਾਂਤੀ ਮਿਲਦੀ ਹੀ ਨਹੀਂ ਹੈ, ਕਿਉਂਕਿ ਤ੍ਰਿਸ਼ਨਾ ਦਾ ਐਸਾ ਇਹ ਭੈੜਾ ਵਿਕਾਰ ਹੈ। ਸਾਧ ਸੰਗਤ ਜੀ, ਜੋ ਕੁਝ ਜੀਵ ਦੇ ਕੋਲ ਹੈ ਨਾ ਧਨ ਪਦਾਰਥ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਸੁੱਖ ਵੀ ਨਹੀਂ ਲੈਣ ਦਿੰਦਾ। ਚੈਨ ਦੇ ਨਾਲ ਇਹ ਤ੍ਰਿਸ਼ਨਾ ਦਾ ਵਿਕਾਰ ਜੀਵ ਨੂੰ ਬੈਠਣ ਨਹੀਂ ਦਿੰਦਾ। ਜੇ ਥੋੜ੍ਹੇ ਮਿਲੇ ਆ ਤੇ ਹੋਰ ਪ੍ਰਾਪਤ ਕਰਨ ਵਾਸਤੇ ਤੁਰ ਜਾਂਦਾ, ਬਹੁਤੇ ਮਿਲ ਗਏ ਤੇ ਆਖਣਾ ਹੋਰ ਮੈਂ ਪ੍ਰਾਪਤ ਕਰ ਲਿਆਵਾਂ, ਪਰ ਜੋ ਕੁਝ ਪ੍ਰਾਪਤ ਹੋਇਆ ਉਹ ਚੈਨ ਦੇ ਨਾਲ ਬੈਠ ਕਰਕੇ ਉਹਨਾਂ ਦਾ ਸੁੱਖ ਨਹੀਂ ਮਾਣਦਾ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਆਦਿ ਤ੍ਰਿਸ਼ਨਾ ਲੋਭ ਵਿਕਾਰ, ਮਨਮੁਖ ਜੀਵਾਂ ਦੇ ਹਿਰਦੇ ਅੰਦਰ ਅਦਸ਼ੇ ਕਰਕੇ ਤ੍ਰਿਸ਼ਨਾ ਲੋਭ ਹੈ। ਐਸੇ ਜਿਹੜੇ ਵਿਕਾਰ ਹਨ, ਇਹਨਾਂ ਵਿਕਾਰਾਂ ਦੇ ਕਰਕੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਭਟਕਦਾ ਹੀ ਰਹਿੰਦਾ ਹੈ। ਮਾਇਆ ਮੋਹ ਨ ਚੁੱਕਈ। ਮਾਇਆ ਦਾ ਜਿਹੜਾ ਮੋਹ ਹੈ ਨਾ, ਮਾਇਆ ਕੀ ਹੈ? ਚਾਹੇ ਪ੍ਰਤੱਖ ਜੜ ਮਾਇਆ, ਚਾਹੇ ਚੇਤਨ ਮਾਇਆ ਹੈ। ਪਰਿਵਾਰ ਹਨ, ਸਕੇ ਸੰਬੰਧੀ, ਧੀਆਂ ਪੁੱਤਰ ਹਨ। ਹਜੂਰ ਕਹਿੰਦੇ ਆਪਣੇ ਬਲ ਦੇ ਨਾਲ ਔਰ ਦਸ਼ਾਂ ਦਿਸ਼ਾਵਾਂ ਵਿੱਚ ਜਾਣੇ ਕਰਕੇ, ਦਰ ਦਰ ਦੇ ਭਟਕਣੇ ਕਰਕੇ ਮਾਇਆ ਦਾ ਮੋਹ ਦੂਰ ਨਹੀਂ ਹੁੰਦਾ। ਵਾਰ ਜਨਮਹਿ ਵਾਰੋ ਵਾਰ। ਜਿਸ ਕਰਕੇ ਵਾਰ ਵਾਰੋ ਵਾਰ ਜਨਮਦਾ ਤੇ ਮਰਦਾ ਰਹਿੰਦਾ ਹੈ। ਬਾਰ ਬਾਰ ਵਾਸ਼ਨਾ ਦਾ ਵੱਜਿਆ ਹੋਇਆ ਜਨਮਦਾ ਹੈ ਅਤੇ ਮੌਤ ਦਾ ਮਾਰਿਆ ਹੋਇਆ ਇਹ ਮਨਮੁਖ ਜੀਵ ਮਰ ਜਾਂਦਾ ਹੈ। ਸਤਿਗੁਰ ਸੇਵ ਸੁਖ ਪਾਇਆ। ਇਹ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੇ ਵਾਹਿਗੁਰੂ ਦੇ ਸੁਖ ਸਰੂਪ ਨੂੰ ਵੀ ਪਾਇਆ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਇਆ, ਪਰ ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ। ਸਤਿਗੁਰ ਸੇਵ ਸੁਖ ਪਾਇਆ। ਸੁਖ ਸਰੂਪ ਜੋ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਹੈ, ਸਤ ਚੇਤਨ ਜੋ ਆਨੰਦ ਸਰੂਪ ਹੈ, ਇੱਕ ਰਸ ਰਹਿਣ ਵਾਲਾ ਹੈ, ਉਸ ਵਾਹਿਗੁਰੂ ਦੇ ਸਰੂਪ ਨੂੰ ਪਾਇਆ। ਸਤਿਗੁਰ ਸੇਵ ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ। ਤੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਿਵੇਂ ਹੁੰਦੀ ਹੈ? ਸਾਧ ਸੰਗਤ ਜੀ, ਆਪਾਂ ਭਾਵ ਗਵਾ ਕੇ, ਨਿਮਰਤਾ ਵਿੱਚ ਆ ਕੇ, ਹੰਕਾਰ ਤੋਂ ਰਹਿਤ ਹੋ ਕੇ, ਆਪਣਾਤ ਮਿਟਾ ਕੇ ਹੀ ਮਹਾਰਾਜ ਸੱਚੇ ਪਾਤਸ਼ਾਹੀ ਦੀ ਸੇਵਾ ਹੁੰਦੀ ਹੈ। ਹਜੂਰ ਕਹਿੰਦੇ ਜਿਨ੍ਹਾਂ ਨੇ ਇਹੋ ਭਾਵਨਾ ਦੇ ਨਾਲ ਨਿਸ਼ਕਾਮ ਸਤਿਗੁਰੂ ਜੀ ਦੀ ਸੇਵਾ ਕਰ ਲਈ, ਉਹਨਾਂ ਨੇ ਸੁਖ ਸਰੂਪ ਵਾਹਿਗੁਰੂ ਨੂੰ ਪਾ ਲਿਆ ਹੈ। ਆਤ ਤ੍ਰਿਸ਼ਨਾ ਤਾਜ ਵਿਕਾਰ। ਤੇ ਜਿਹੜੀ ਤ੍ਰਿਸ਼ਨਾ ਦੀ ਲਟ ਲਟ ਕਰਦੀ ਹੋਈ ਅੱਗ ਐਸੀ ਪ੍ਰਚੰਡ ਅੱਗ ਹੈ। ਹਜੂਰ ਕਹਿੰਦੇ ਹਨ ਆਤ ਤ੍ਰਿਸ਼ਨਾ ਤਾਜ ਵਿਕਾਰ। ਤੇ ਹੋਰ ਜਿਤਨੇ ਵੀ ਵਿਕਾਰ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਬਦਾ ਦਵੈਸ਼, ਸਭ ਉਹਨਾਂ ਨੇ ਤਜ ਤਿਆਗ ਦਿੱਤੇ ਹਨ। ਇਹ ਸਭ ਔਗਣ ਵਿਕਾਰ ਤਿਆਗ ਕੇ ਜਿਨ੍ਹਾਂ ਨੇ ਨਿਮਰਤਾ ਵਿੱਚ ਆ ਕੇ ਸਤਿਗੁਰੂ ਜੀ ਦੀ ਸੇਵਾ ਕਰ ਲਈ, ਉਹਨਾਂ ਨੇ ਵਾਹਿਗੁਰੂ ਦੇ ਸੁਖ ਸਰੂਪ ਨੂੰ ਪਾ ਲਿਆ ਹੈ। ਜਨਮ ਮਰਨ ਕਾ ਦੁੱਖ ਗਿਆ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਜੰਮਣ ਮਰਨ ਦਾ ਭਿਆਨਕ ਦੁੱਖ ਚਲਾ ਗਿਆ ਹੈ। ਜੰਮਣ ਮਰਨ ਦਾ, ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣੇ ਦਾ, ਫਿਰ ਮੌਤ ਦੇ ਮੂੰਹ ਵਿੱਚ ਪੈਣੇ ਦਾ, ਐਸਾ ਜਿਹੜਾ ਸੰਸਾਰ ਦਾ ਜੰਮਣ ਮਰਨ ਦਾ ਭਿਆਨਕ ਦੁੱਖ ਹੈ, ਉਹਨਾਂ ਗੁਰਮੁਖਾਂ ਦਾ ਚਲਾ ਗਿਆ, ਦੂਰ ਹੋਇਆ ਹੈ। ਜਨ ਨਾਨਕ ਸ਼ਬਦ ਵਿਚਾਰ। ਜਿਨ੍ਹਾਂ ਨੇ ਸ਼ਬਦ ਦੇ ਵਿਚਾਰਵਾਨ ਬਣਨਾ ਕੀਤਾ ਹੈ। ਸਾਧ ਸੰਗਤ ਜੀ, ਸ਼ਬਦ ਦੇ ਵਿਚਾਰ ਤੋਂ ਹੀ ਅੱਜ ਕਥਾ ਪ੍ਰਾਰੰਭ ਹੋਈ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਾਪਤੀ ਦੇ ਵਿੱਚ ਵੀ ਇਹੋ ਹੀ ਉਪਦੇਸ਼ ਦਿੱਤਾ ਹੈ।
ਜਨ ਨਾਨਕ ਸ਼ਬਦ ਵਿਚਾਰ, ਜਿਨ੍ਹਾਂ ਨੇ ਸ਼ਬਦ ਦੇ ਵਿਚਾਰ ਮਨ ਬੜਨਾ ਕੀਤਾ, ਸ਼ਬਦ ਦੁਆਰਾ ਜਿਨ੍ਹਾਂ ਨੇ ਆਪਣੇ ਅੰਦਰ ਦੀਆਂ ਮੰਦੀਆਂ ਵਿਚਾਰਾਂ ਨੂੰ ਮਾਰ ਦਿੱਤਾ ਹੈ, ਹਜੂਰ ਕਹਿੰਦੇ ਹਨ ਉਹਨਾਂ ਨੇ ਵਾਹਿਗੁਰੂ ਦੇ ਸੁਖ ਸਰੂਪ ਨੂੰ ਪਾ ਲਿਆ ਹੈ, ਉਹਨਾਂ ਦਾ ਜੰਮਣ ਮਰਨਾ ਮਿਟ ਗਿਆ ਹੈ। ਵਿਚਾਰ ਮਾਰੈ ਤਰੈ ਤਾਰੈ, ਆਪ ਤਰਦਾ ਤੇ ਹੋਰਨਾਂ ਦਾ ਵੀ ਉਹ ਗੁਰਮੁਖ ਪਿਆਰਾ ਭਲਾ ਕਰ ਦਿੰਦਾ ਹੈ। ਜੋ ਉਹ ਬੰਦਗੀ ਕਰਨ ਵਾਲਿਆਂ ਦੀ ਸਾਧ ਸੰਗਤ ਜੀ, ਸਤਿਪੁਰਸ਼ਾਂ ਦੀ ਸੰਗਤ ਕਰ ਲੈਂਦੇ ਹਨ, ਉਹ ਵੀ ਭਵ ਸਾਗਰ ਤੋਂ ਤਰ ਜਾਂਦੇ ਹਨ। ਐਸਾ ਮਹਾਨ, ਉਹ ਐਸੀ ਵਡਿਆਈ ਨੂੰ, ਐਸੀ ਸਮਰੱਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਆਪਣੇ ਸੰਗੀ ਸਾਥੀਆਂ ਦਾ ਵੀ ਭਵ ਸਾਗਰ ਤੋਂ ਉਧਾਰ ਕਰ ਦਿੰਦਾ ਹੈ। ਜੋ ਗੁਰਮੁਖ ਪਿਆਰਾ ਸ਼ਬਦ ਦੀ ਵਿਚਾਰ ਕਰਦਾ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਮਹਾਨ ਹੀ ਵਡਿਆਈ ਬਖਸ਼ਿਸ਼ ਕੀਤੀ ਹੈ ਸ਼ਬਦ ਦੀ ਵਿਚਾਰ ਅੰਦਰ। ਤਾਂ ਹੀ ਸਤਿਗੁਰਾਂ ਦੇ ਫਰਮਾਨ ਕੀਤੇ ਹੈ ਕਿ ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨੀ ਦੇਰ ਤੱਕ ਸ਼ਬਦ ਦੀ ਵਿਚਾਰ ਨਾ ਕੀਤੀ ਜਾਵੇ, ਕਹਿੰਦੇ ਮੁਕਤੀ ਦੀ ਦਾਤ ਨਹੀਂ ਪ੍ਰਾਪਤ ਹੁੰਦੀ। ਵਿਚਾਰ ਦੇ ਵਿੱਚੋਂ ਹੀ ਸਾਧ ਸੰਗਤ ਜੀ ਫਿਰ ਸਹਿਜੇ ਸਹਿਜੇ ਜੀਵ ਨੂੰ ਸੋਝੀ ਆਉਂਦੀ ਹੈ। ਜਿੰਨੀ ਦੇਰ ਤੱਕ ਵਿਚਾਰ ਨਹੀਂ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਬਦ ਨੂੰ ਵਿਚਾਰਦਾ ਨਹੀਂ, ਤੇ ਗਰੀਬ ਨਵਾਜ ਸਤਿਗੁਰੂ ਜੀ ਮੈਨੂੰ ਉਪਦੇਸ਼ ਕੀ ਬਖਸ਼ਿਸ਼ ਕਰ ਰਹੇ ਹੈ, ਸਤਿਗੁਰੂ ਜੀ ਮੈਨੂੰ ਕੀ ਸਮਝਾ ਰਹੇ ਹਨ ਤੇ ਮੈਂ ਕੀ ਕਰ ਰਿਹਾ, ਮੈਨੂੰ ਕਰਨਾ ਕੀ ਚਾਹੀਦਾ ਹੈ। ਸਭ ਸ਼ਬਦ ਦੀ ਵਿਚਾਰ ਦੁਆਰਾ ਹੀ ਗਿਆਤ ਪ੍ਰਾਪਤ ਹੁੰਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਚਨ ਕੀਤੇ ਹੈ, ਜਿਨ੍ਹਾਂ ਵਡਭਾਗੇ ਪੁਰਖਾਂ ਨੇ ਸ਼ਬਦ ਦੀ ਵਿਚਾਰ ਕਰ ਲਈ, ਉਹਨਾਂ ਦਾ ਜੰਮਣ ਮਰਨਾ ਮਿਟ ਗਿਆ ਹੈ। ਵਾਹਿਗੁਰੂ ਦੇ ਅਭੇਦਤਾ ਉਹਨਾਂ ਗੁਰਮੁਖਾਂ ਨੇ ਪਾ ਲਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸਾਓ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਣਾ, ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਤਿਗੁਰ ਸੇਵ ਸੁਖ ਪਾਇਆ, ਆਪ ਤ੍ਰਿਸ਼ਨਾ ਤਜ ਵਿਕਾਰ।